अस्सलाम वालेकुम जी, सत श्री अकाल, प्रणाम दोस्तों। मैं नासर कसाना, तुसीं देख रहे हो साडा पंजाबी चैनल एक पिंड पंजाब दा। अज असीं पहुंचे हैं जी ਚੱਕ नंबर 370 जींबे सिखां वाला घणियां, जिहदा नाम बदल के तारकाबाद रख दिता गया है। यह है पिंड तकरीबन गोजरे तो 3 किलोमीटर की दूरी ते। इत्थे साडे नाल मौजूद ने बाबा जी नक्शबंद होनी, जिहड़े कि पिंड बलालों तहसील फगवाड़ा जिला जलंधर दे विच उठ के आए आ। पिंड दे लंबड़दार आ। साडे पिंड 'ਚ 4 लंबड़दारियां, 3 लंबड़दारियां जद्दी पुश्ती आ ते एक लंबड़दारी जिहड़ी बाद विच मंजूर होई सीगी राणा बरादरी दे कोल है। इस करके टोटल लंबड़दार साडे पिंड दे 4 आ जी। बाबा जी इन्हां दी जिहड़ी फैमिली आ जद्दी पुश्ती, उत्थों नस्ल दर नस्ल जिहड़े आ पुश्त दर पुश्त लंबड़दारी इन्हां कोल चलदी आ रही आ। इन्हां कोलों आपां 1947 दे नाल जुड़ियां होईयां गल्लां बातां पुछणियां आ। ਉਹ वक्त किहो जिहा सी ਉਹ भी ਆਪਾਂ ਇਹਨਾਂ ਕੋਲ ਪੁੱਛਣਾ ਆ। ਇਹਨਾਂ ਦੀ ਕਿਹੜੇ ਸਰਦਾਰਾਂ ਨਾਲ ਸੰਗਤ ਸੀਗੀ, ਬਹਿਣ ਖਲੋਣ ਸੀ ਤੇ ਇੱਥੇ ਆ ਕੇ ਇਹ ਕਿੰਨੀ ਦੇਰ ਬਾਅਦ ਸੈੱਟ ਹੋਏ, ਕੀ ਮੁਸ਼ਕਲਾਤ ਇਹਨਾਂ ਨੇ ਫੇਸ ਕੀਤੀਆਂ, ਉਹ ਸਾਰੀਆਂ ਤੁਹਾਡੇ ਰੂਬਰੂ ਕਰਾਂਗੇ ਜੀ। ਵੀਡੀਓ ਇਨਸ਼ਾਅੱਲਾ ਤੁਹਾਨੂੰ ਬਹੁਤ ਵਧੀਆ ਲੱਗੇਗੀ, ਕਿਉਂਕਿ ਬਾਬਾ ਜੀ ਹੁਣਾਂ ਕੋਲ ਮਾਲੂਮਾਤ ਬਹੁਤ ਆ। ਇਹਨੂੰ ਜ਼ਰੂਰ ਸੁਣਿਓ ਜੀ। अस्सलाम वालेकुम जी। वालेकुम सलाम जी। चाचा जी, ਤੁਹਾਡਾ ਨਾਮ ਨਕਸ਼ਬੰਦ ਹੈ, हाँ जी, ਗੁੱਜਰ ਬਰਾਦਰੀ ਨਾਲ ਤਲਕ ਹੈ ਤੇ बिल्कुल। ਬਜ਼ੁਰਗਾਂ ਦਾ ਕੀ ਨਾਮ ਸੀ? फजलदीन ਤੇ नंबरदार, ਨੰਬਰਦਾਰ। ਦਾਦੇ ਦਾ ਕੀ ਨਾਮ ਸੀ? दादे दा फेरू ਫੇਰੂ। नंबरदार। ਇਹ ਨੰਬਰਦਾਰੀ ਆਪਣੀ ਜੱਦੀ ਪੁਸ਼ਤੀ ਸੀ? जद्दी पुश्ती नंबरदारी किते जदों भी कुते शुरू होया, ਜਦੋਂ ਕਦੇ ਦੁਨੀਆ ਬਣੀ ਉਦੋਂ ਦੀ ਚੱਲਦੀ ओदी चलदी साडी नंबरदारी चलदी। ਨੰਬਰਦਾਰੀ ਚੱਲਦੀ ਆ। ਪਿੰਡ ਆਪਣਾ ਹੈਗਾ ਆ ਬਲਾਲੋਂ। बलालो, ਬਰਾਲੋਂ ਵੀ ਕਹਿ ਦਿੰਦੇ हाँ ਹਰਫ ਆਮ। बलालो ही, ਹਾਂ ਹਾਂ। बलालो। ਤੇ ਉਦੋਂ ਆਪਣੀ ਕਿੰਨੀ ਕੁ ਉਮਰ ਸੀ ਜਦੋਂ ਉਜਾੜੇ ਪਏ ਆ? मेरी उम्र 8-9 साल दी हो। ਗੱਲਾਂ ਬਾਤਾਂ ਚੇਤੇ ਹੋਣੀਆਂ। हाँ माड़ा मोटा इन्ना नहीं है। ਫੇ ਆ ਕੇ ਬਜ਼ੁਰਗਾਂ ਕੋ ਸੁਣ ਕੇ ਸਾਰਾ ਕੁਝ ਪਤਾ ਲੱਗ ਗਿਆ आ ਹੋਣਾ। इत्थों आके फिर पता लगदा ना, ਹੂੰ। असीं फलाने दे सानू आ जेड़े सिखां दा इत्थों आके पता लगा ਅੱਛਾ। ਵੀ ਫਲਾਣੇ ਸਾਡੇ ਨਾਲ ਸਾਹ ਸੀ, ਆਹ ਸੀ। ਹੁਣ ਫਰਾਲਾ ਜਿਹੜਾ ਹਾਂ ਹਾਂ। ਸਰਦਾਰ ਬੂਟਾ ਸਿੰਘ ਬੜਾ ਮਸ਼ਹੂਰ ਬੰਦਾ ਸੀ। ਅੱਛਾ। ਉਹ ਅਸੀਂ ਨਾਂ ਉਹਨਾਂ ਦੇ ਜਾਣਦੇ ਹਾਂ। ਹਾਂ ਹਾਂ। ਜਿਹੜੇ ਮੁੰਡੇ ਆ ਸਾਡੇ ਮਲਕ ਨਹੀਂ, ਹੂੰ। ਇਹ ਉਸ ਪਿੰਡ ਦੇ ਆ ਪਿੱਛੋਂ। ਇਹ ਬਾਬਾ ਸਮੋਸਾ ਕਾਰਨ ਵਾਲੇ ਜਿਹੜੇ ਜਲੇਬੀਆਂ ਪਿੱਛੇ ਬੂੰਦੀ ਕੱਢਦੇ ਹੁੰਦੇ ਸੀਗੇ। ਬਿਲਕੁਲ ਸਾਡੇ ਪਿੰਡੇ ਰਹੇ ਆ। ਅੱਛਾ। ਤੇ ਤਕਰੀਬ ਪਿੰਡ ਇਹਨਾਂ ਦਾ ਬਿਲਕੁਲ ਸਾਡੇ ਨਾਲ ਜਿੱਦਾਂ ਹੋਣਾ ਨਾ, ਹਾਂ। ਨਾਲ ਗੋਜਰੇ ਵਾਲਾ ਗੁਰਦੁਆਰਾ ਹੁਣ ਉਹਨਾਂ ਦੇ ਕੋਲ ਆ। ਗੁਰਦੁਆਰਾ ਉਹਨਾਂ ਦੇ ਕੋਲ ਆ। ਅੱਛਾ, ਇਹ ਤੁਹਾਡੇ ਪਿੰਡ ਦੇ ਲਾਗੇ ਦੇ ਪਿੰਡ ਦੇ? ਸਾਡੇ ਪਿੰਡ ਦੇ ਕੀ ਇਹ ਰਹਿੰਦੇ ਸਾਡੇ ਹੀ ਸੀ। ਅੱਛਾ। ਪਿੰਡ ਇਹਨਾਂ ਦਾ ਮੁੰਡੇ ਸਾ ਹੂੰ। ਤੇ ਰਹਿਣਾ ਹੀ ਨਹੀਂ ਸਾਡੇ। ਹੂੰ। ਤਲਕਾਸ ਸੀ ਸਾਡੇ ਇਹਨਾਂ ਦੇ ਬਡਾਰੂਆਂ ਦੇ ਲਾ ਕੇ, ਸਾਡੇ ਬਡਾਰੂਆਂ ਦੀ ਉਹਨਾਂ ਦੇ ਬਹੁਤ ਚੱਲਦੇ ਸੀ। ਪੁਰਾਣੇ ਤਲਕਾਤ ਸੀ। ਪੁਰਾਣੇ ਤਲਕਾਸ ਕਹਿੰਦੇ। ਹੁਣ ਵੀ ਮਿਲਦੇ ਵਰਤਦੇ ਤੁਹਾਨੂੰ ਉਹ? ਉਦਾਂ ਹੀ। ਅੱਛਾ। ਬੜਿਆਂ ਦੇ ਥਾਂ ਮੰਨਦੇ ਆ? ਬੜਿਆਂ ਸਾਂ ਮੰਨਦੇ ਆ, ਪਰ ਹੁਣ ਖਤਮ ਹੋ ਗਏ। ਨਵੀਂ ਪੂੰਗ ਨੂੰ ਨਹੀਂ ਪਤਾ। ਨਵੀਂ ਪੂੰਗ ਨੂੰ ਨਹੀਂ ਇੰਨਾ ਪਤਾ। ਤੁਹਾਡਾ ਵੀ ਸ਼ਹਿਰ ਆਣਾ ਜਾਣਾ ਮੁੱਕ ਗਿਆ। ਇਹ ਗੱਲ ਸੁਣ ਲਾ, ਐਸੇ ਨਾਰਾਜ਼ ਆਪਸੀ ਵਿੱਚ ਹੀ ਵਿਆਹ ਤੇ ਸਾਡਾ ਗੱਡਾ ਸਿੰਘ ਤਾਇਆ ਜਿਹੜਾ ਬੈਠਾ ਨਾ, ਉਹ ਮੈਨੂੰ ਲੈ ਗਿਆ। ਕਹਿੰਦਾ ਉੱਠ ਓਏ। ਮੈਂ ਕਿਹਾ ਕਿੱਥੇ ਜਾਣਾ? ਕਹਿੰਦਾ ਉਹ ਗੁੱਸੇ ਹੋਏ ਰਾਤ ਦੇ, ਇਹਨਾਂ ਆਉਣਾ ਨਹੀਂ, ਵਿਆਹ ਦੇ ਵਿੱਚ ਆਉਂਦੇ। ਉਹ ਏਦਾਂ ਦੁਕਾਨ ਤੇ ਬੈਠੇ ਆ, ਏਦਾਂ ਮੈਂ ਜਾ ਕੇ ਖੜਾ ਹੋਇਆ। ਉਹ ਤਾਏ ਸਾਡੇ ਗੰਡਾ ਸਿੰਘ ਵਾਲਿਆਂ ਨੂੰ ਕਹਾ, ਕੌਣ ਆ ਖੜਾ ਓਏ? ਸਰਦਾਰਿਆ ਪਖੀਰੀਆ, ਦੋ ਭਰਾ ਉਹਨਾਂ ਦੇ ਨਾਲ। ਅੱਛਾ। ਉਹਨੇ ਕਹਾ ਕੌਣ ਆ ਖੜਾ? ਉਹ ਨਹੀਂ। ਮੈਨੂੰ ਕਹਿਣ ਲੱਗਾ ਫਾੜੇ। ਉਹ ਕਹਿੰਦਾ ਬਾਂਹ ਨਾ ਕੱਢੀ, ਹੱਥ ਨਾ ਲਾਈ ਸਾਡੇ ਵੱਲ ਨੂੰ। ਉਹਨੇ ਕਹਾ ਦੁਕਾਨ ਬੰਦ ਕਰੋ। ਆਪਣੇ ਭਰਾ ਨੂੰ ਕਹਿਣਾ ਕਰੋ ਦੁਕਾਨਾਂ ਬੰਦ, ਤਾਂ ਤੁਰੋ ਸਾਡੇ ਨਾਲ ਤੁਰੋ। ਮੋਹਰੇ ਸਾਡੇ ਤੁਰ ਪਏ। ਉਹਨਾਂ ਦੇ ਕੋੜਮ ਜਵਾਈ ਭਾਈ ਸ਼ਹਿਰ 50 ਬੰਦੇ ਸੀ ਬੈਠੇ। ਉਹ ਹੈਰਾਨ ਹੋ ਗਏ ਕਿ ਮੁੰਡੇ ਨੂੰ ਕਹਿਣ ਲੱਗਾ ਹੱਥ ਬਣਾ ਕਰਿਓ, ਤੇ ਉੱਠ ਕੇ ਵੀ ਤੁਰ ਪਿਆ ਬੜੇ ਸੋਹਣੇ। ਕੋਈ ਹੀਲ ਹੁਜਤ ਵੀ ਨਹੀਂ ਕੀਤੀ, ਕੋਈ ਗੱਲ ਨਹੀਂ, ਕੋਈ ਸਵਾਲ ਨਹੀਂ ਦਿੱਤਾ ਹੀ ਨਹੀਂ ਵੀ ਅਸੀਂ ਨਹੀਂ ਜਾਣਾ, ਸਾਡੀ ਆਹ ਲੜਾਈ ਆ, ਸਾਡੀ ਆਹ ਕਢਾਈ ਆ, ਅਸੀਂ ਨਹੀਂ ਜਾਣਾ। ਇਹ ਵੀ ਨਹੀਂ ਕਿਹਾ, ਉਦਾਂ ਹੀ ਕਿਹਾ। ਸਾਰੇ ਨੌਕਰਾਂ ਨੂੰ ਕਿਹਾ ਦੁਕਾਨ ਬੰਦ ਕਰ ਦਿਓ ਬਈ। ਆਪ ਉਤਰੇ ਦੋਏ ਭਰਾ ਮੋਹਰੇ ਸਾਡੇ ਚੱਲ। ਚਾਚਾ, ਬੰਦਿਆਂ ਦੇ ਭਾਰ ਹੁੰਦੇ ਸੀਗੇ। ਹਾਂ। ਭਾਰ ਨਹੀਂ ਚੱਕ ਸਕੇ ਤੁਹਾਡਾ? ਹਾਂ। ਇੰਡੀਆ ਤੋਂ ਲੈ ਕੇ ਸਮਝ ਲਾ ਜੰਮੇ ਉਹ ਪਿੰਡ ਸੀ, ਨਾਲੇ ਮਾਣ ਕੀਤਾ ਤੁਹਾਡਾ। ਰਹੇ ਸਾਡੇ। ਬੜੀ ਗੱਲ ਆ, ਪਰ ਹੁਣ ਗੱਲਾਂ ਨਹੀਂ ਹੁਣ ਨਹੀਂ ਹੈ। ਉਹ ਸੇ ਕਰਦੇ
ਉਹ ਕਰਦੇ ਸਿਆਣੇ ਜਿਹੜੇ ਕਰਦੇ ਕਹਿੰਦੇ ਔਲਾਦ ਨੂੰ ਤਾਂ ਭੈਣ ਚੋ ਪਤਾ ਹੀ ਨਹੀਂ ਕੌਣ ਹੈ ਕੌਣ ਨਹੀਂ। ਔਲਾਦਾਂ ਨੂੰ ਕੀ ਹੈ, ਨਾਲੇ ਅਸੀਂ ਵੀ ਸ਼ਹਿਰੋਂ ਜਾਣੋਂ ਆਉਣੇ ਹਟ ਗਿਆ, ਮੈਂ ਨਹੀਂ ਜਾ ਸਕਦਾ ਹੁਣ। ਅੱਛਾ ਅੱਛਾ, ਉੱਥੋਂ ਦੀ ਕੋਈ ਗੱਲਬਾਤ ਸੁਣਾਓ ਆਪਣੇ ਪਿੰਡ ਦੀ, ਬਲਾਲੋਂ ਦੀ। ਲਾਗੇ ਲਾਗੇ ਕਿਹੜੇ ਕਿਹੜੇ ਪਿੰਡ ਸੀਗੇ? ਲਾਗੇ ਪਿੰਡ ਸੀ ਸਾਡੇ, ਮੇਲਾਣਾ ਵੀ ਸੀ, ਮਲਕਪੁਰ ਵੀ ਸੀ, ਝਾੜਾਂ ਵੀ ਸੀ, ਅੱਛਾ, ਸੰਗਤਪੁਰ, ਲਖਪੁਰ ਤੇ ਮੁੰਨੇ, ਪਡੋਰੀ ਰਾਣਿਆਂ ਦਾ ਪਿੰਡ ਸੀ ਪਡੋਰੀ, ਬੜੇ ਮੋਟੇ ਰਾਣੇ ਸੀ। ਅੱਛਾ, ਹਾਂ। ਉਹ ਸਾਡਾ ਉਹ ਕੱਡਰ ਹੁੰਦੇ ਸੀ ਨਾ ਜਿਹੜੇ ਡੰਗਰਾਂ ਨੂੰ ਰੱਖੇ ਉਹ ਚਾਰਨੇ ਨੂੰ, ਉਹਨਾਂ ਦਾ ਸਾਡਾ ਅੱਧਾ ਬਰਸੀਮਾ ਇਕੱਠਾ ਜਾਂਦਾ ਸੀ। ਅੱਛਾ, ਬੀੜ ਦੇ ਵਿੱਚ ਸਰਕਾਰੀ ਬੀੜ ਦੇ ਨਾਲ ਲੱਗਦੇ ਸੀ। ਰਾਜਪੂਤਾਂ ਦਾ ਪਿੰਡ ਸੀਗਾ? ਉਹ ਰਾਜਪੂਤਾਂ ਦਾ ਪਿੰਡ ਸੀ ਪਡੋਰੀ। ਤੇ ਚੇਤਾ ਵੀ ਲਾਗੇ ਸੀ? ਚੇਤਾ ਵੀ ਸਾਡੇ ਲਾਗੇ ਸੀ। ਚੇਤਾ ਕਹਿੰਦੇ ਬਹੁਤ ਵਧੀਆ ਪਿੰਡ ਸੀਗਾ। ਹਾਂ, ਚੌਰੀਆਂ ਦੇ ਬਜ਼ੁਰਗਾਂ ਦਾ। ਬਿਲਕੁਲ ਨਾਲੇ ਉਹ ਵੀ ਰਿਸ਼ਤੇਦਾਰੀ। ਅੱਜ ਵੀ ਦਰਬਾਰ ਉੱਥੇ ਹੈਗਾ ਆ। ਅੱਜ ਵੀ ਚੌਰੀ ਸਾਹਿਬ ਦੇ ਦਾਦਾ ਜੀ ਦਾ ਦਰਬਾਰ ਉੱਥੇ ਹੈਗਾ। ਹਾਂ, ਚੌਰੀ ਆਸਾਨ ਸਾਹਿਬ ਦੇ। ਉਹ ਬਜ਼ੁਰਗਾਂ ਦੇ ਹੈਗੇ ਹਨ, ਉਦੋਂ ਮੰਨਦੇ ਸੀ। ਹੁਣ ਕੌਣ ਮੰਨਦਾ? ਡਾਕਖਾਨਾ ਆਪਾਂ ਨੂੰ ਕਿਹੜਾ ਲੱਗਦਾ ਸੀ? ਡਾਕਖਾਨਾ ਫਗਵਾੜਾ। ਕੋਈ ਸ਼ੂਗਰ ਮਿਲ ਵੀ ਸੀ ਲਾਗੇ, ਕਹਿੰਦੇ ਸ਼ੂਗਰ ਮਿਲ ਵੀ ਸੀ। ਹਾਂ, ਉਹ ਹਬੀਰਾ ਕੇ ਕੀ ਉਹ ਨਾਂ ਇਸ ਤਰ੍ਹਾਂ ਲੈਂਦੇ ਸੀ ਉੱਥੇ। ਅੱਛਾ, ਨਾਲੇ ਸੀ ਉਹ ਵੀ। ਹਾਂ, ਸ਼ੂਗਰ ਮਿਲ ਵੀ ਸਾਡੇ। ਨਾਂ ਦੱਸਿਓ ਜੀ, ਸ਼ੂਗਰ ਮਿਲ ਦਾ ਕੀ ਸੀ? ਬਜ਼ੁਰਗਾਂ ਨੂੰ ਥੋੜਾ ਨਾਂ ਪੂਰਾ ਚੰਗੀ ਤਰ੍ਹਾਂ ਚੇਤੇ ਨਹੀਂ ਹੈਗਾ, ਤੇ ਆਪਣੇ ਦੇਖਣ ਵਾਲੇ ਜ਼ਰੂਰ ਦੱਸਿਓ ਵੀ ਸ਼ੂਗਰ ਮਿਲ ਦਾ ਅਸਲ ਨਾਂ ਕੀ ਸੀ। ਗੰਨਾ ਗੁੰਨਾ ਲੈ ਕੇ ਜਾਂਦੇ ਹੁੰਦੇ ਸੀ ਉੱਥੇ? ਹਾਂ, ਸਾਡੇ ਲੋਕ ਆਸੇ ਪਾਸੇ ਦੇ ਕਿਤੇ ਇੱਕ ਸਾਰੇ ਗੱਡੇ ਜੋੜ ਕੇ। ਹਾਂ, ਕੰਡਾ ਉਹ ਫਰਸ਼ੀ ਲੱਗਾ ਹੁੰਦਾ ਸੀ। ਜੰਡੂ ਸਿੰਘ ਆ, ਸਾਨੂੰ ਯਾਦ ਆ, ਜੰਡੂ ਸਿੰਘ ਦੇ ਸੰਢਿਆਂ ਨੇ ਉਹ ਕੰਡਾ ਤੋੜਿਆ। ਵਜਨ ਜ਼ਿਆਦਾ ਲਿਆ ਸੀ? ਵਜਨ ਹੀ ਜ਼ਿਆਦਾ, ਸੰਢੇ ਲਾਏ। ਓਹੋ, ਅੱਛਾ। ਵਜਨ ਲੱਦਿਆ ਜ਼ਿਆਦਾ ਬਹੁਤ ਉਹਨੇ, ਸੰਢੇ ਲਾਏ ਵਜਨ ਬਈ ਭਾਈ। ਜਾਂ ਕੰਡੇ ਤੇ ਚਾੜਿਆ, ਕੰਡਾ ਟੁੱਟ ਗਿਆ। ਮਸ਼ਹੂਰ ਸੀ ਭਾਈ ਜੰਡੂ ਸਿੰਘ। ਦੇਖ ਲਓ, ਅੱਜ 80 ਸਾਲਾਂ ਬਾਅਦ ਗੱਲ ਹੋ ਰਹੀ ਹੈ ਵੀ ਕੰਡਾ ਤੋੜਤਾ ਸੀ। ਕੰਡਾ ਤੋੜ ਦਿੱਤਾ, ਦੇਖ ਲੈ। ਠੀਕ ਆ। ਸੰਡੇ ਹੀ ਬਹੁਤ ਭਾਰੇ ਸੀ। ਸੰਡੇ ਭਾਰੇ, ਵਜਨ ਵੀ ਜ਼ਿਆਦਾ। ਵਜਨ ਵੀ ਬਹੁਤ ਸੀ, ਸੰਡਿਆਂ ਨੂੰ ਕਹਿਣਾ ਵਜਨ ਬਹੁਤਾ ਸੀ। ਉਹਨੇ ਕੰਡਾ ਤੋੜ ਦਿੱਤਾ। ਪਿੰਡ ਵਿੱਚ ਸਾਰੇ ਮੁਸਲਮਾਨ ਹੀ ਸੀਗੇ ਸਾਡੇ? ਹਾਂ ਹਾਂ, ਮੁਸਲਮਾਨ ਟੋਟਲ ਮੁਸਲਮਾਨ। ਕਿਹੜੀ ਕਿਹੜੀ ਬਰਾਦਰੀ ਦੇ ਸੀਗੇ? ਗੁਜਰੇ। ਸਾਰੇ ਗੁਜਰ ਸੀ? ਸਾਰੇ ਗੁਜਰ। ਲੰਬੜਦਾਰੀ ਇੱਕੋ ਹੀ ਸੀਗੀ? ਦੋ। ਦੂਜੀ ਕਿਹਨਾਂ ਕੋਲ ਸੀ? ਦੂਜੀ ਸਾਡੇ 74 ਚ ਬੈਠੇ ਆ। 74 ਸਮੁੰਦਰੀ ਕੋ? ਹਾਂ। ਅੱਛਾ ਅੱਛਾ, ਉਹਨਾਂ ਦਾ ਨਾਂ ਕੀ ਆ? ਉਮਰਾ ਲੰਬੜਦਾਰ। ਹਾਂ, ਉਹ ਵੀ ਤੁਹਾਡੇ ਪਿੰਡ ਦੇ ਹੀ ਆ? ਸਾਡੇ ਪਿੰਡ ਦੇ ਇੱਕੋ ਹੀ। ਅੱਛਾ, ਸਾਰਾ ਖਾਨਦਾਨ ਇੱਕ। ਨੰਬਰਦਾਰੀਆਂ ਦੋ। ਲੰਬੜਦਾਰੀਆਂ ਆਪਣੇ ਪਿੰਡ ਚ ਹੁਣ ਜਿੱਦਾਂ ਘਣੀਏ ਵਿੱਚ 4 ਆ, 3 ਤਾਂ ਜੱਦੀ ਪੁਸ਼ਤੀ ਆ, ਇੱਕ ਜਿਹੜੀ ਉਹ ਬਾਅਦ ਚ ਜਾਣੀ ਕੇਸ ਕਰਕੇ ਉਹਨਾਂ ਨੇ ਲਈ ਯਾਰੀ। ਚਲੋ ਆ ਮੌਜੂਦਾ ਲੰਬੜਦਾਰ, ਆਪਾਂ ਨੂੰ ਵੀ ਲੰਬੜਦਾਰ ਹੀ ਕਹਿੰਦੇ ਆ। ਹਾਂ, ਇਹ ਜਿਹੜੇ ਉਸ ਵਕਤ ਦੇ ਲੰਬੜਦਾਰ ਸੀ ਦੇਸ਼ ਵੇਲੇ ਦੇ, ਇਹਨਾਂ ਦਾ ਆਪਸ ਵਿੱਚ ਸੁਰ ਸਲੂਕ ਹੁੰਦਾ ਸੀ ਜਾਂ ਇੱਟ ਕੁੱਤੇ ਵਾਲਾ ਵੈਰ ਹੁੰਦਾ? ਬਿਲਕੁਲ ਸਲੂਕ ਤਫਾਕ, ਰਿਸ਼ਤੇਦਾਰੀਆਂ ਸੀ। ਅੱਛਾ, ਹਾਂ। ਕੋਈ ਫਰਕ ਨਹੀਂ। ਆ ਹੁਣ ਆਪਣੇ ਪਿੰਡ ਦੇ ਲੰਬੜਦਾਰਾਂ ਦਾ ਤਾਂ ਸਲੂਕ ਬਸ ਦਿਖਾਵੇ ਦਾ ਹੀ ਆ, ਉਦਾਂ ਅੰਦਰੋਂ ਅੰਦਰ ਹੀ ਇੱਕ ਦੂਜੇ ਦੇ ਮੁਖਾਲਫ ਆ। ਇੱਥੇ ਤਾਂ ਮੁਖਾਲਫਾ, ਉੱਥੇ ਹੈ ਨਹੀਂ ਸੀ ਆ ਗੱਲਾਂ। ਜੋ ਮਿਲਦੇ ਆ ਬੜੇ ਮੁਨਾਫਕਾਨਾ ਜੇ ਹੱਥ ਮਿਲਾਉਂਦੇ ਆ, ਉਦਾਂ ਢਿੱਡੋਂ ਪਲੀਤ ਆ ਇੱਕ ਦੂਜੇ ਨਾਲ। ਓਏ ਉੱਥੇ ਹੈ ਨਹੀਂ ਸੀ ਇਹ ਕੰਮ, ਉਦੋਂ ਇਹ ਚੀਜ਼ਾਂ ਹੈ ਨਹੀਂ ਸੀ। ਆਂਢ ਗੁਆਂਢ ਦੇ ਪਿੰਡਾਂ ਵਿੱਚ ਬਜ਼ੁਰਗਾਂ ਦੀ ਕਿਸੇ ਸਰਦਾਰਾਂ ਨਾਲ ਦੁਆ ਸਲਾਮ ਤਾਂ ਜ਼ਰੂਰ ਹੋਵੇ। ਬਿਲਕੁਲ। ਸਰਦਾਰ ਬੂਟਾ ਸਿੰਘ ਜਿਹੜਾ ਸੀ, ਉਹ ਬੜਾ ਵੱਡਾ ਮਾਲਕ ਸੀ। ਕਿਹੜੇ ਪਿੰਡ ਦਾ ਸੀ? ਸਿੱਖ ਫਰਾਲਾ ਸੀ ਉਹਨਾਂ ਦਾ ਪਿੰਡ। ਫਰਾਲਾ? ਹਾਂ। ਅੱਛਾ ਅੱਛਾ, ਫਰਾਲਾ ਸਿੱਖਾਂ ਦਾ ਪਿੰਡ ਫਰਾਲਾ ਹੈਗਾ ਆ। ਹਾਂ ਹਾਂ, ਸਾਡੇ ਨਾਲ ਇੱਕ ਬੇਲੀ ਹੈਗਾ ਫਰਾਲੇ ਦਾ, ਉੱਥੋਂ ਦਾ ਇਕਬਾਲ ਮੁਸਲਮਾਨ ਆ। ਅੱਛਾ, ਉਹ ਫਰਾਲੇ ਦਾ ਹੀ ਆ। ਮਸੀਤ ਬਣਾਈ ਆ ਫਰਾਲੇ ਦੇ ਵਿੱਚ, ਸਿੱਖਾਂ ਨੇ ਬਣਾ ਕੇ ਦਿੱਤੀ ਮਸੀਤ। ਆਲੇ ਦੁਆਲੇ ਦੇ ਪਿੰਡਾਂ ਦੇ ਜਿੱਥੇ ਥੋੜੇ ਥੋੜੇ ਘਰ ਬੈਠੇ ਮੁਸਲਮਾਨਾਂ ਦੇ, ਉਹ ਆ ਕੇ ਉੱਥੇ ਜੁਮਾ ਪੜ੍ਹਦੇ ਆ। ਗੱਲ ਹੈ ਕਿਆ, ਇਹ ਫਰਕਾ ਹੈ ਹੀ ਨਹੀਂ ਸੀ, ਨਾ ਚਮਾਰਾਂ ਦਾ, ਨਾ ਗੁਜਰਾਂ ਦਾ, ਨਾ ਸਿੱਖਾਂ ਦਾ। ਬਿਲਕੁਲ ਇਕੱਠੇ ਆਉਣਾ ਜਾਣਾ, ਖਾਣਾ ਪੀਣਾ। ਸਿੱਖ ਜਿਹੜੇ ਬਦਮਾਸ਼ ਵੀ ਸੀ, ਉਹ ਵੀ ਸਾਡੇ ਆ ਕੇ ਰੋਟੀ ਟੁੱਕ, ਮਾਂ ਨੂੰ ਕਹਿਣਾ ਮਾਂ ਸਾਨੂੰ ਭੁੱਖ ਲੱਗੀ ਹੈ, ਰੋਟੀ ਦਿਓ। ਅੱਛਾ, ਮਾਂ ਨੇ ਕਹਿਣਾ ਪੁੱਤ ਬਹਿ ਜਾ, ਕੋਲੇ ਹੀ ਬਹਿ ਜਾਣਾ। ਹੁਣ ਕਹ ਜਿੰਨਾ ਖਾਣੀ ਖਾ, ਉਹ ਦੁੱਧ ਪਿਆ ਦੁੱਧ ਲੈ ਲਓ, ਲੱਸੀ ਲੈ ਲਓ, ਦਹੀਂ ਲੈ ਲਓ,
ਘੇਆ ਪਿਆ ਮਹਿਮਾਨ ਨਵਾਜ਼ੀ ਤਾਂ ਚਾਚਾ ਤੁਹਾਡੀ ਇੱਥੇ ਵੀ ਆ ਕੇ ਅੱਜ ਤੱਕ ਮਸ਼ਹੂਰ ਰਹੀ ਆ। ਹੁਣ ਚਲੋ ਕੰਮਾਂ ਕਾਰਾਂ ਤੇ ਲੋਕ ਚਲੇ ਗਏ, ਨਿਆਣੇ ਆ ਨਹੀਂ ਘਰਾਂ 'ਚ ਹੁੰਦੇ, ਪਰ ਜਦੋਂ ਇੱਥੇ ਤੁਹਾਡਾ ਹਵੇਲੀ ਪੁਰਾਣੀ ਹੁੰਦੀ ਸੀ ਹਾਂ ਹਾਂ ਤੇ ਉੱਥੇ ਸਦਾ ਵਰਤ ਵਾਲਾ ਹਿਸਾਬ ਹੁੰਦਾ ਸੀ। ਜਦੋਂ ਵੀ ਜਿਹੜਾ ਵੀ ਮਰਜ਼ੀ ਆਂਦਾ ਸੀ ਉਹਨੂੰ ਰੋਟੀ ਪਾਣੀ ਲੱਭਦੀ ਸੀ, ਲੱਭਦੀ ਜਿਹੜਾ ਵੀ ਟਾਈਮ ਹੁੰਦਾ ਸੀ, ਚਾਹ ਦੇ ਟਾਈਮ ਚਾਹ ਤੇ ਰੋਟੀ ਦੇ ਟਾਈਮ ਰੋਟੀ। ਤੇ ਸਾਡੇ ਕੋਈ ਫਰਕ ਨਹੀਂ ਸੀ ਸਿੱਖਾਂ ਦਾ। ਵੱਡੇ ਵੱਡੇ ਜਿਹੜੇ ਬਦਮਾਸ਼ ਨੇ, ਵੱਡੇ ਵੱਡੇ ਬਦਮਾਸ਼, ਉਹ ਵੀ ਸਾਡੇ ਆਉਂਦੇ। ਨਾ ਚੇਤੇ ਉਹਨਾਂ ਕੋਲ ਬਦਮਾਸ਼ਾਂ ਦਾ? ਨਹੀਂ ਨਾ ਨਹੀਂ ਉਦਾਂ ਜਾਣੀ ਸੁਣੀ ਆ ਗੱਲ। ਸੁਣੀ ਆ ਅਸੀਂ ਨਿਆਣੇ ਸੇ ਆਉਂਦੇ ਜਾਂਦੇ, ਆ ਕੇ ਰੋਟੀ ਟੁੱਕ ਚਾਹ ਪਾਣੀ ਉਹਨੇ ਆ ਕੇ ਖਾਣਾ। ਜਿਹੜੇ ਪੂਰੇ ਬਦਮਾਸ਼ ਡਕੈਤ ਵੀ ਸੀ ਜਿਹੜੇ, ਉਹਨੇ ਵੀ ਆਉਣਾ ਸਾਡੇ। ਅੱਛਾ, ਉਦੋਂ ਦੇ ਜਿਹੜੇ ਡਕੈਤ ਜਾਂ ਬਦਮਾਸ਼ ਸੀ ਵੀ ਹਜ਼ਾਰ ਵਾਲੇ ਸੀਗੇ, ਧੀਆਂ ਸ਼ਰਮ ਭੈਣਾਂ ਦਾ ਹਜ਼ਾਰ ਕਰਦੇ ਸੀ। ਪਰ ਹੁਣ ਤਾਂ ਕੰਮ ਹੀ ਖਰਾਬ ਆ। ਨਹੀਂ ਨਹੀਂ ਹੁਣ ਤਾਂ ਜੇ ਕਿਸੇ ਦੇ ਘਰ ਡਕੈਤੀ ਹੋ ਜਾਂਦੀ, ਇਹਨੂੰ ਆਪਣੇ ਸਮਾਨ ਤੋਂ ਹਟ ਕੇ ਵਜ਼ਾਹਤ ਦੇਣੀ ਔਖੀ ਹੋਈ ਹੁੰਦੀ ਵੀ ਹੋਰ ਸਾਡਾ ਨੁਕਸਾਨ ਤਾਂ ਨਹੀਂ ਕੋਈ ਹੋਇਆ। ਨਹੀਂ 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 ਸਮਾਨ ਦਾ ਨੁਕਸਾਨ ਤਾਂ ਜਿਹੜਾ ਉਹ ਤਾਂ ਚਲੋ ਹੈ ਆ, ਉਹਨੂੰ ਆਪਣੀ ਇੱਜ਼ਤ ਦਾ ਸਮਝੌਤਾ ਕਰਨਾ ਮੁਸ਼ਕਲ ਹੋ ਜਾਂਦਾ ਹੈ। ਮੁਸ਼ਕਲ ਮੁਸ਼ਕਲ ਉਹ ਇਹ ਕੰਮ ਨਹੀਂ ਸੀ। ਇੱਕ ਵਾਰੀ ਕੁੜੀ ਰੋਟੀ ਲੈ ਕੇ ਜਾਂਦੀ ਸੀ ਮੁਸਲਮਾਨਾਂ ਦੀ, ਆਪਣੇ ਮਾਂ-ਬਾਪ ਮਰਬੇ ਖੇਤਾਂ 'ਚ, ਉਹਦੇ ਬਦਮਾਸ਼ ਤੋਂ ਟੱਕਰ। ਅੱਛਾ, ਉਹਨੇ ਕਿਹਾ ਪੁੱਤ ਇੱਥੇ ਰੋਟੀਆਂ ਲਾ ਦੇ ਤੇ ਤੂੰ ਪਰੇ ਹੋ 10 ਕਦਮ ਪਿੱਛੇ ਹੋ ਜਾ। 10 ਕਦਮ ਪਰੇ। ਉਹ ਕੁੜੀ ਪਰੇ ਹੋ ਗਈ। ਉਹਨੇ ਕਿਹਾ ਸਾਨੂੰ ਭੁੱਖ ਬਹੁਤ ਲੱਗੀ ਹੈ, ਰੋਟੀ ਖਾਧੀ, ਖਾ ਪੀ ਕੇ ਹੈ ਨਾ, ਉਹਨੇ ਵਿੱਚ ਪੈਸੇ ਦੇ ਦਿੱਤੇ। ਉਹਨੇ ਕਿਹਾ ਲੈ ਪੁੱਤ, ਜੇ ਦੁਬਾਰਾ ਰੋਟੀ ਲੈ, ਜੇ ਤੈਨੂੰ ਕਹਿਣਗੇ ਹੈ ਨਾ ਉਹਦਾ ਤਾਂ ਬੰਤਾ। ਇਹ ਬਦਮਾਸ਼ ਮੰਨਿਓ ਸੇ, ਬੰਤਾ ਬਦਮਾਸ਼। ਮੰਨਿਓ ਸੇ। ਹੁਣ ਕਿਹਾ ਪੁੱਤ ਦੱਸ ਦੇ ਵੀ ਮੇਰੀ ਏਦਾਂ ਏਦਾਂ ਮੈਂ ਰੋਟੀ ਲਾ ਕੇ। ਉਹ ਕਹਿੰਦੀ ਸਾਨੂੰ ਪੁੱਤ ਭੁੱਖ ਲੱਗੀ, ਇੱਥੇ ਲਾ ਦੇ ਤੇ ਤੂੰ ਪਰੇ ਹੋ ਜਾ। ਉਹ ਪਰੇ ਕਹਿੰਦੀ ਮੈਂ ਹੋ ਗਈ। ਉਹਨੇ ਵਿੱਚ ਪੈਸੇ ਦੇ ਦਿੱਤੇ, ਪਿਆਰ ਦੇ ਦਿੱਤਾ ਵਿੱਚ, ਪਿਆਰ ਉਹਨੂੰ ਕਹਿੰਦੇ। ਪਿਆਰ ਕਹਿੰਦੇ। ਛਾਬੇ 'ਚ ਪੈਸੇ ਰੱਖ ਕੇ ਲੈ ਪੁੱਤ ਤੂੰ ਦੱਸ ਦੇ, ਤੂੰ ਕਹ ਫਲਾਣੇ ਫਲਾਣੇ ਸੇ ਤੇ ਹੁਣ ਰੋਟੀ ਦੁਬਾਰਾ ਪਕਾ ਲਿਆ। ਜੇ ਕਹੋਗੇ ਲੇਟ ਕਿਉਂ ਹੋ ਗਏ, ਤੂੰ ਦੱਸ ਦੇ, ਤੂੰ ਕਹ ਫਲਾਣੇ ਫਲਾਣੇ ਰੋਟੀ ਖਾਧੀ ਸੀ। ਉਹ ਕਹਿੰਦੇ ਸਾਨੂੰ ਭੁੱਖ ਲੱਗੀ ਹੋਈ। ਚਾਚਾ, ਉਹ ਜਿਹੜੇ ਡਾਕੂ ਜਾਂ ਡਕੈਤ ਸੀਗੇ, ਉਹ ਹਾਲਾਤਾਂ ਨੇ ਕਰ ਦਿੱਤੇ ਸੀਗੇ। ਉਹ ਕੋਈ ਇਸ ਤਰ੍ਹਾਂ ਨਹੀਂ ਸੀ ਕਿ ਮਤਲਬ ਗਰੀਬਾਂ ਨੂੰ ਲੁੱਟਣ ਵਾਲੇ ਨਹੀਂ ਸੀ, ਜਾਤੀ ਕਰਨ ਵਾਲੇ ਨਹੀਂ ਸੀ। ਲੋਟੀ ਕੋਈ ਨਹੀਂ ਸੀ। ਲੁੱਟਣਾ ਕੁੱਟਣਾ ਕੋਈ ਨਹੀਂ ਸੀ। ਸਾਡੇ ਬਾਈ ਹੁਣੀ ਦੱਸਦੇ ਆ ਵੀ ਖੂਹ ਚੱਲਦਾ ਸੀ, ਉਹ ਰਾਤ ਨੂੰ ਆ ਗਏ ਚੋਰ ਬਦਮਾਸ਼। ਹੁਣ ਕਹੇ ਕਿਹਦਾ ਖੂਹ ਆ? ਜਾਤਾ ਉਹਨਾਂ ਦਾ ਨਾਂ ਨੋਕਾ। ਅੱਛਾ ਅੱਛਾ ਅੱਛਾ, ਲੰਬੜਦਾਰ ਦਾ? ਹੁਣ ਕਿਹਾ ਹਾਂਜੀ। ਹੁਣ ਕਿਹਾ ਪੁੱਤ ਏਦਾਂ ਕਰਿਓ, ਜਿਸ ਵੇਲੇ ਆਉਂਦੇ ਹੁੰਦੇ ਨਾ ਰੋਟੀ ਸਾਡੀ ਜੀ ਲਿਆ ਕਰੋ ਤੇ ਆਹ ਡਾਲੀ ਨਾ ਟੰਗ ਦਿੱਤੀ, ਅਸੀਂ ਆਪੇ ਆ ਕੇ ਖਾ ਲੈਣਾ, ਤੁਸੀਂ ਆਵਾਜ਼ ਨਹੀਂ ਮਾਰਨੀ। ਤੇ ਤੁਹਾਡਾ ਪਾਣੀ ਜਿਹੜਾ ਲੱਗਦਾ ਰਾਤ ਨੂੰ ਨਾ, ਉਹ ਬਾਰੋ ਬਾਰੀ ਖੂਬ ਚਲਾਉਂਦੇ ਹੁੰਦੇ ਸੀ। ਹੁਣ ਕਿਹਾ ਉਹ ਡਰਨਾ ਨਹੀਂ, ਉਹ ਅਸੀਂ ਹੋਵਾਂਗੇ ਇੱਥੇ ਫਿਰਦੇ, ਤੁਸੀਂ ਨਹੀਂ ਡਰਨਾ। ਜਦੋਂ ਮਰਜ਼ੀ ਪਾਣੀ ਜੇ ਕਹੋ ਤੇ ਸਾਨੂੰ ਦੱਸ ਦਿਓ, ਅਸੀਂ ਉੱਥੇ ਪਾਣੀ ਆਪ ਲਾ ਦਿਆ ਕਰਾਂਗੇ ਤੁਹਾਡਾ। ਤੁਸੀਂ ਡਰਨਾ ਡਰਨਾ ਨਹੀਂ, ਅਸੀਂ ਦੇਣਾ ਹੀ ਗੇੜੇ ਇੱਥੇ ਸਾਰੇ। ਏਦਾਂ ਦੇ ਬਦਮਾਸ਼ ਸੀ, ਯਾਰ ਬੇਲੀ ਵੀ ਸੀ। ਬਿਲਕੁਲ। ਅੱਛਾ, ਜਦੋਂ ਉਜਾੜਾ ਫਿਰ ਪਿਆ ਚਾਚਾ, ਬਸ ਫੇਰ ਤਾਂ ਪਤਾ ਹੀ ਨਹੀਂ ਪਿਆ ਕੀ ਕੁਛ ਹੋਇਆ, ਕਾਹਦਾ ਜਾਲਿਆ। ਉਹ ਹਾਲ ਰਿਹਾ, ਦੁਨੀਆ ਵੱਢ ਵਡਾਂਗਾ ਕਰ ਦਿੱਤਾ। ਬੱਚੀਆਂ ਮਾਵਾਂ ਨੂੰ ਬੱਚੇ ਸੇ ਜਿਹੜੇ ਐ ਸਿੱਟੇ ਦਰਿਆ ਸੇ ਆ ਕੇ। ਖੇਤਾਂ 'ਚ ਲੁਕੀਆਂ ਹੋਈਆਂ ਮਾਵਾਂ ਨੇ ਬੱਚਿਆਂ ਦੇ ਗਾਲ ਇਸ ਕਰਕੇ ਘੁੱਟ ਦਿੱਤੇ ਵੀ ਇਹਨਾਂ ਦੀ ਆਵਾਜ਼ ਸੁਣੂਗੇ ਤੇ ਸਾਨੂੰ ਵੀ ਪਾ ਲੈਣਗੇ। ਲੋਕੇ ਕਮਾਲ ਲੋਕ ਗਿਆ, ਕੋਈ ਕਾਸੇ ਚਲੋ ਗਿਆ, ਕੋਈ ਕਾਸੇ ਚਲੋ ਗਿਆ। ਬਹੁਤ ਬੁਰਾ ਹਾਲ ਕੀਤਾ ਸਿੱਖਾਂ ਨੇ ਵੀ ਵੱਢ ਵਡਾਂਗਾ ਬਹੁਤ ਕੀਤਾ। ਉਹ ਸਮਾਂ ਬੜਾ ਮਾੜਾ ਸੀ। ਉਹਦੇ ਵਿੱਚ ਇਨਸਾਨ ਜਿਹੜੇ ਨਾ ਹੈਵਾਨ ਬਣ ਗਏ ਸੀ। ਇਹ ਮਜ਼ਹਬਾਂ ਦੀ ਗੱਲ ਹੀ ਨਹੀਂ ਸੀ ਰਹੀ ਹੈਗੀ, ਕਿਉਂਕਿ ਜਿਹੜੇ ਜਨੂਨੀ ਬੰਦੇ ਸੀ ਉਹਨਾਂ ਨੇ ਮਜ਼ਹਬ ਦਾ ਤੜਕਾ ਲਾ ਕੇ ਤਿਆਰ ਕਰ ਦਿੱਤਾ। ਉਹਨਾਂ ਦੇ ਇਸ ਚੀਜ਼ ਤੋਂ ਉਹਨਾਂ ਨੂੰ ਮਤਲਬ ਫਾਇਦਾ ਚੁੱਕ ਕੇ ਉਹ ਜੇਲ੍ਹਾਂ 'ਚੋਂ ਬੰਦੇ ਛੱਡੇ ਗਏ, ਕ੍ਰਿਮੀਨਲ ਲੋਕ ਸੀਗੇ। ਗੋਰੇ ਨੇ ਬੜੀ ਸਕੀਮ ਕੀਤੀ ਆ। ਉਹਨਾਂ ਨੇ ਕਿਹਾ ਵੀ ਆਉਣ ਵਾਲੇ ਵਕਤਾਂ 'ਚ ਇਹਨਾਂ ਦੀ ਜ਼ਬਾਨ ਇੱਕ, ਇਹਨਾਂ ਦਾ ਕਲਚਰ ਇੱਕ ਆ, ਇਹਨਾਂ ਨੇ ਫਿਰ ਇੱਕ ਦੂਜੇ ਨਾਲ ਛੇਤੀ ਮਿਲਣਾ ਸ਼ੁਰੂ ਕਰ ਦੇਣਾ। ਇੱਦਾਂ ਦਾ ਕੰਮ ਕਰ ਦਿਓ ਕਿ ਕਈ ਸਾਲ ਇੱਕ ਦੂਜੇ ਤੋਂ ਨਫ਼ਰਤ ਹੀ ਕਰਦੇ ਰਹਿਣ। ਉਹ 70-75 ਸਾਲ ਨਫ਼ਰਤ ਕੀਤੀ ਵੀ ਆ, ਥੋੜੀ ਕੀਤੀ ਹੈ ਲੋਕਾਂ ਨੇ। ਹਾਂ, ਕੀ ਹਾਲ ਹੋਇਆ ਲੋਕਾਂ ਦਾ। ਤੇ ਹੁਣ ਤੁਸੀਂ ਜਿਹੜੀਆਂ ਗੱਲਾਂ ਦੱਸਣ ਦੇ ਉਹਨਾਂ ਵਿੱਚ ਚੰਗੀਆਂ ਗੱਲਾਂ ਵਿੱਚ ਉਹ ਦੇਖ ਲਓ, ਸਿੱਖਾਂ ਦੀਆਂ ਜਦੋਂ ਉਹ ਸੁਣਾਉਂਦੇ, ਉਹਨਾਂ 'ਚ ਮੁਸਲਮਾਨਾਂ ਦੀਆਂ ਸੁਣਾਉਂਦੇ ਆ। ਚੰਗੇ ਲੋਕੀ ਚੰਗਾ ਕੰਮ ਕਰ ਗਏ ਆ। ਚੰਗੇ ਐਵੇਂ ਹੁਣ ਸਿੱਖ ਸਾਰੇ ਇੱਕੋ ਜਿਹੇ ਤਾਂ ਨਹੀਂ ਸੀ। ਸਾਡੇ ਜੈਲਦਾਰ ਸੀ, ਸਾਡਾ ਕੰਪਿਆਂ ਦਾ ਸੀ। ਉਹ ਰੋਟੀਆਂ ਪਹਿਲਾਂ ਪਕਾ ਕੇ, ਰੋਟੀਆਂ
ਇੰਨੀਆਂ ਪਕਾ ਕੇ ਤਾਏ ਨੂੰ ਕਹਿੰਦਾ ਨੰਬਰਦਾਰ ਯਾ ਰੋਟੀਆਂ ਸੁੱਟ ਲੈ ਪੱਕੀਆਂ ਗੋੜਿਆ ਸ਼ੱਕਰ ਆ ਇਹਨਾਂ ਨੂੰ ਜਿਹੜੇ ਭੁੱਖੇ ਲੋਕ ਇਹਨਾਂ ਨੂੰ ਦਿਓ। ਇਹ ਹੁਣ ਚਾਚਾ ਹੌਲੀ ਹੌਲੀ ਵਕਤ ਨੇ ਨਾ ਹਰ ਸ਼ਖਸ ਸਿਖਾਤੀ ਸਮਝ ਆਣੀ ਸ਼ੁਰੂ ਹੋ ਗਈ ਆ ਕਿ ਜਦੋਂ ਵੀ ਕੋਈ ਹੰਗਾਮਾ ਹੁੰਦਾ ਆ ਉਹਦੇ 'ਚ ਉਸ ਪਾਰਟੀ ਦੇ ਬੰਦੇ ਨਹੀਂ, ਉਸ ਪਾਰਟੀ ਦਾ ਰੂਪ ਧਾਰ ਕੇ ਹੋਰ ਪਾਰਟੀਆਂ ਦੇ ਬੰਦੇ ਆ ਕੇ ਨੁਕਸਾਨ ਕਰ ਜਾਂਦੇ ਆ, ਨੁਕਸਾਨ ਕਰ ਰਹੇ ਪੈ ਜਾਂਦਾ ਉਸ ਪਾਰਟੀ ਤੇ। ਬਿਲਕੁਲ ਇਸੇ ਤਰ੍ਹਾਂ ਹੀ ਉਦੋਂ ਪਤਾ ਨਹੀਂ ਉਹ ਕਿਹੜੇ ਬਹਿਰੂਪੀਏ ਸੀ ਜਿਨ੍ਹਾਂ ਨੇ ਸਿੱਖੀ ਰੂਪ ਧਾਰਿਆ ਜਾਂ ਇੱਧਰ ਮੁਸਲਮਾਨਾਂ ਵਾਲੀ ਸਾਈਡ ਤੇ ਕਤਲੋਗਾਰਤ ਹੋਈ ਤੇ ਮੁਸਲਮਾਨਾਂ ਦਾ ਰੂਪ, ਬੇਸ਼ੱਕ ਮੁਸਲਮਾਨ ਵੀ ਸੀਗੇ ਉੱਧਰ ਸਿੱਖ ਵੀ ਸੀਗੇ, ਲੇਕਿਨ ਅਸਲ ਉਹ ਮਜ਼ਹਬ ਤੋਂ ਦੂਰ ਸੀ ਆਪਣੇ ਤੋਂ, ਉਹਨਾਂ ਨੂੰ ਪਤਾ ਹੀ ਨਹੀਂ ਸੀਗਾ। ਉਹਨਾਂ ਨੇ ਇੱਕ ਆਪਣਾ ਸ਼ਿੱਦਤ ਪਸੰਦੀ ਦਾ ਮੁਜ਼ਾਹਰਾ ਕਰਦੇ ਆ ਨੁਕਸਾਨ ਕੀਤੇ ਆ, ਔਰ ਅੱਜ ਤੱਕ ਉਹ ਨੁਕਸਾਨ ਦੇ ਜਿਹੜੇ ਨਾ ਅਜ਼ਾਲੇ ਨਹੀਂ ਹੋ ਸਕੇ। ਪਹਿਲਾਂ ਸ਼ੋਰ ਕੋਟੋ ਸ਼ੁਰੂ ਹੋਇਆ ਕੰਮ, ਇਦਾਂ ਹੀ ਦੱਸਦੇ ਆ, ਸ਼ੋਰ ਕੋਟੋ ਸ਼ੁਰੂ ਹੋਇਆ ਫਿਰ ਸਾਡੇ ਇੱਧਰ ਹੋਇਆ। ਸ਼ੋਰ ਕੋਟੀਆਂ ਨੇ ਕੀਤਾ ਮੁਸਲਮਾਨਾਂ ਨੇ ਟ੍ਰੇਨਾਂ ਵੱਡੀਆਂ ਦੋ ਇੱਥੇ ਬਹੁਤ, ਫਿਰ ਇੱਧਰ ਹੋਇਆ ਸਾਡੇ। ਫਿਰ ਚਿਗਿੱਟੀ ਪਿੰਡ ਆ ਕੈਦਾ ਨਾਲੇ, ਉੱਥੇ 2 ਟ੍ਰੇਨਾਂ ਸਾਡੀਆਂ ਮੁਸਲਮਾਨਾਂ ਦੀਆਂ ਇਕੱਠੀਆਂ ਹੋ ਗਈਆਂ। ਚਿਗਿੱਟੀ ਲਾਹੌਰ ਦੇ ਨਾਲ ਹੀ ਆ ਬਾਰਡਰ ਦੇ। ਅੱਛਾ, ਉਹ ਉੱਥੇ 2 ਇਕੱਠੀਆਂ ਕਰ ਦਿੱਤੀਆਂ ਜੀ। ਇਸ ਬੰਨੇ ਆ ਪਾਸਾ ਜਿਹੜਾ ਜਦ ਦੇਖਿਆ ਸਿੱਖੋ ਸਿੱਖ ਸਤਿ ਸ੍ਰੀ ਅਕਾਲ, ਇਹ ਗੱਡੀਆਂ ਨੂੰ ਮਾਰਨੇ ਵਾਸਤੇ ਇਕੱਠੇ ਹੋਏ ਮੁਲਕ ਕਿਤੇ ਕਹਿਰਾਂ ਦਾ, ਉੱਥੇ ਤੱਕ ਕਿੱਟੋ ਚੱਟਦਾ ਸੀ ਸਤਿ ਸ੍ਰੀ ਅਕਾਲ ਸਤਿ ਸ੍ਰੀ। ਕੁਦਰਤ ਰੱਬ ਦੀ ਇੱਕ ਫੌਜੀ ਸੀ ਮੁਸਲਮਾਨ, ਪਤਾ ਨਹੀਂ ਉਹ ਮੇਜਰ ਸੀ, ਪਤਾ ਨਹੀਂ ਕਰਨਲ ਸੀ, ਪਤਾ ਨਹੀਂ ਕੀ ਸੀ। ਉਹਨੇ ਕੀਤਾ ਇੱਥੇ ਰੱਖੇ ਕੋਠੇ ਦੇ ਪੁਲਿਸ, ਉਹ ਮਾਰੇ ਬੰਦੇ ਚੱਕ ਕੇ। ਉਹ ਇੱਕ ਜਿਹੜੇ ਡੋਗਰੇ ਸਨ ਉਹ ਭੈਣ ਐ ਤਾਂ ਨੂੰ ਫੈਰ ਕਰਦੇ, ਉਹ ਉਹਨਾਂ ਨੂੰ ਨਾ ਕਰਨ ਤਾਂ ਨੂੰ ਕਰਨ। ਉਹ ਚੜਿਆ, ਹੁਣ 2 ਡੋਗਰੇ ਮਾਰ ਉਸ ਮੁਸਲਮਾਨ, ਸਾਰੇ ਫਿਰ ਸਿੱਧੇ ਹੋਏ। ਉਹ ਇੰਨੀ ਕਿ ਗੱਡੀ ਪਤਾ ਨਹੀਂ ਉਹ ਕਿੱਥੋਂ ਬੰਦਾ ਲਈ ਆਉਂਦੀ ਸੀ ਮੁਸਲਮਾਨ, ਕੋਠੇ ਹੱਸ ਮਾਰੇ ਕੋਠੇ ਤੇ ਚੜ੍ਹਦੇ, ਮੁੜ ਕੇ ਫੇਰ ਗਏ 10 ਮਿੰਟ ਬਾਅਦ ਫੇਰ ਆ ਜਾਵੇ, ਫਿਰ ਕੋਠੇ ਤੇ ਚੜ੍ਹੀ ਜਾਵੇ। ਫਿਰ ਦੁਨੀਆ ਦਾ ਸਿੱਖਾਂ ਦਾ ਇੰਨਾ ਪੀਣ ਕੀਤਾ ਹੈ ਨਾ, ਲਾਸ਼ੇ ਲਾਸ਼, ਗੋਲੀਆਂ ਮਾਰੀਆਂ, ਮਾਰ ਦਿੱਤੇ ਬਹੁਤ। ਫਿਰ ਟੈਂਕ ਫੇਰੇ ਉਹ ਫਸਲ ਦੇ ਵਿੱਚ ਜਿਹੜੇ ਨਾ ਮਰੇ ਪਏ ਸੀ ਉਹਨਾਂ ਦੇ ਟੈਂਕ ਫੇਰੇ, ਕੋਈ ਬਚ ਨਾ ਜਾਵੇ। ਕਿਸੇ ਦੀ ਕਿਸੇ ਦੀ ਬਾਂਹ, ਕਿਸੇ ਦੀ ਲੱਤ, ਕਿਸੇ ਦਾ ਸਿਰ, ਕਿਸੇ ਦਾ ਸਿਰ। ਫਿਰ ਸਵੇਰ ਨੂੰ ਸਿੱਖ ਆਏ ਦੂਰੋਂ ਹੀ, ਬਾਹਾਂ ਖੜੀਆਂ ਕੀਤੀਆਂ ਏਦਾਂ। ਉਹ ਜਿਹੜਾ ਸਾਹਿਬ ਸੀ ਨਾ ਮੁਸਲਮਾਨ, ਉਹ ਉਹਨੂੰ ਕਹਾ ਜੇ ਜਨਾਬ ਹੁਕਮ ਹੋਵੇ ਤਾਂ ਅਸੀਂ ਚੁੱਕ ਲਈਏ। ਹੁਣ ਫਿਰ ਆਖਿਆ ਉਹ ਜਿਹੜਾ ਹਮਲਾ ਕਰਨ ਆਇਆ ਸੀ ਉਹ ਮਾਰੇ? ਹਾਂ, ਥੋੜਾ ਜਿਹਾ ਮਾਰੇ ਕਿਸੇ। ਮੈਂ ਕਹਿੰਦਾ ਫਿਰ ਰਾਤ ਨੂੰ ਜਿਹੜੇ ਮਰਿਆ ਉਹਨਾਂ ਦੇ ਉੱਤੇ ਟੈਂਕ ਫੇਰੇ ਏਦਾਂ, ਕਿਸੇ ਦੀ ਬਾਂਹ ਇੱਥੇ, ਕਿਸੇ ਦਾ ਸਿਰ ਇੱਥੇ, ਕਿਸੇ ਦੀ ਲੱਤ ਇੱਥੇ, ਬਹੁਤ ਬੁਰਾ ਹਾਲ ਕੀਤਾ। ਫਿਰ 2 ਗੱਡੀਆਂ ਸਾਡੀਆਂ ਇਕੱਠੀਆਂ ਸੀਆਂ, ਇੱਥੇ 2 ਗੱਡੀਆਂ ਵੱਢਣੀਆਂ ਮੁਸਲਮਾਨਾਂ ਦੀ। ਅਸਲ 'ਚ ਉਹ ਤੁਹਾਨੂੰ ਮਾਰਨ ਆਏ ਸੀ ਲੇਕਿਨ ਆਪ ਸ਼ਿਕਾਰ ਹੋ ਗਏ। ਹਾਂ, ਉਹ ਅੱਲਾ ਦਾ ਬੰਦਾ ਸੀ ਬੜੀ। ਖੂਹ ਕੱਢਦੇ ਨੂੰ ਖਾਤਾ ਤਿਆਰ ਇਹੀ ਕਹਿੰਦੇ ਆ। ਉਹ ਜਿਹੜਾ ਮੇਜਰ ਸੀ ਅੱਲਾ ਦਾ ਬੰਦਾ, ਜਾਂ ਗੱਡੀਆਂ ਚੱਲ ਪਈਆਂ ਨਾ ਫਿਰ ਲਾਹੌਰ ਨੂੰ, ਤੇ ਆਲੇ ਦੁਆਲੇ ਫਿਰ ਐਸਰ ਇੱਧਰ ਵੀ ਆਇਆ ਖੜੀ ਬਹੁਤ ਫੌਜ ਐ ਖਲੋ ਗਿਆ ਹਫਾਜ਼ਤ ਚ ਲੈ ਕੇ। ਹਫਾਜ਼ਤ ਅੰਮ੍ਰਿਤਸਰ ਲਿਖਾਤਾ, ਅੰਮ੍ਰਿਤਸਰ ਦੇ ਨਾਲੇ ਬਾਘਾ ਨਾਲ ਹੀ ਬਾਰਡਰ। ਹਾਂਜੀ, ਫਿਰ ਚੌਰੀ ਬਾਰਡਰ ਤੇ ਲੈ ਗਏ। ਬਾਰਡਰ ਤੇ ਅੱਗੇ ਮਾਰ ਕੇ ਦੇਗਾਂ ਰੋਟੀਆਂ ਪਬਲਿਕ ਸਾਰੀ। ਉਹਨਾਂ ਨੂੰ ਪਾਸ ਪਏ 2 ਦਿਨ ਹੋ ਗਿਆ ਭੁੱਖੇ, 3 ਦਿਨ 2 ਗੱਡੀਆਂ। ਫਿਰ ਜਾ ਕੇ ਜਾਂ ਬਾਰਡਰ ਟੱਪ, ਯਾਨੀ ਇਹ ਹੋ ਗਿਆ ਅਸੀਂ ਆਪਣੀ ਜੂਹ ਚ ਆ ਗਏ ਹਾਂ। ਜੂਹ ਚ ਆ ਗਏ ਆਪਣੇ। ਉੱਥੇ ਫਿਰ ਇੱਥੇ ਆ ਗਿਆ ਲਾਹੌਰ ਆ ਗਿਆ। ਲਾਹੌਰੋਂ ਫਿਰ ਜਿੱਦਾਂ ਕੋਈ ਕਿਸੇ ਦਾ ਤਲਕਾ ਮਾੜਾ ਮੋਟਾ ਆਇਆ ਗਿਆ, ਅਸੀਂ ਗੋਇਰੇ ਆ ਗਏ ਇਹਨਾਂ ਦੀ ਵਜ੍ਹਾ ਨਾਲ। ਅੱਛਾ, ਤੁਹਾਨੂੰ ਇਹ ਕਨਫਰਮ ਸੀ ਕਿ ਬਸ ਜਿਹੜਾ ਜੜਾ ਪੈ ਗਿਆ ਅਸੀਂ ਮੁੜ ਕੇ ਪਿੱਛੇ ਨਹੀਂ ਆਉਣਾ, ਜਾਂ ਝਾਕ ਹੈਗੀ ਸੀ ਵੀ ਪਿੱਛੇ ਆ ਜਾਣਾ? ਉਹ ਦੁਨੀਆ ਤਾਂ ਕਹਿੰਦੀ ਸੀ ਫਿਰ ਚੱਲ ਜਾਣਾ ਜੀ, ਵਾਪਸ ਚੱਲ ਜਾਣਾ, ਫਿਕਰ ਨਾ ਕਰੋ, ਜਾ ਵਾਪਸ ਚੱਲ ਜਾਣਾ। ਕਿਹੜਾ ਵਾਪਸ ਜਾਣਾ ਤਾਂ ਕਿਸੇ ਨੇ
ਕੋਈ ਮਾਲ ਡੰਗਰ ਕੋਈ ਜ਼ੇਵਰਾਤ ਵਗੈਰਾ ਵੀ ਉੱਥੇ ਕਿਸੇ ਨੂੰ ਕੋਈ ਦੇ ਕੇ ਆਏ? ਸਭ ਕੁਝ ਛੱਡਿਆ ਏਦਾਂ ਕਿਸ ਦੇ ਹਵਾਲੇ ਕਰਕੇ ਆਏ ਸੀ? ਨਾ ਡੰਗਰ ਏਦਾਂ ਹੀ ਹਵਾਲੇ। ਹਾਂ ਹਵਾਲੇ ਕਿਹਦੇ ਕਰਨੇ ਮੋਹਾਂ ਦੇ? ਉੱਥੇ ਕੋਈ ਹੈ ਅੱਛਾ। ਹਵਾਲੇ ਵਾਲੇ? ਨਹੀਂ, ਮੇਰਾ ਮਤਲਬ ਟੁੰਬਾਂ ਸ਼ੁੰਬਾਂ ਹੁੰਦੀਆਂ ਉਹ ਲੈ ਆਏ ਸੀ ਜਾਂ ਉੱਥੇ ਦੱਬੇ ਆਏ ਸੀ ਜਾਂ ਕਿਸੇ ਨੂੰ ਦੇ ਆਏ ਸੀ? ਬਈ ਉਹ ਹੁਣ ਆਪਣੇ ਜੇ ਬਜ਼ੁਰਗਾਂ ਨੇ ਕੋਈ ਦੱਸਿਆ ਹੋਵੇ? ਨਹੀਂ, ਕੋਈ ਨਹੀਂ ਪੁੱਛਿਆ ਹੀ ਕੋਈ ਨਹੀਂ ਅਸੀਂ, ਹੂੰ ਨਾ ਸਾਨੂੰ ਕੋਈ ਪਤਾ। ਹੂੰ ਯਾਨੀ ਇਹ ਪਤਾ ਵੀ ਇੱਥੇ ਨਹੀਂ ਲੈ ਕੇ ਆਏ? ਨਹੀਂ ਨਹੀਂ, ਇੱਥੇ ਨਹੀਂ, ਇੱਥੇ ਨਹੀਂ ਲੈ ਕੇ ਆਏ। ਪਿੱਛੇ ਹੀ ਅੱਛਾ, ਫਿਰ ਤੁਸੀਂ ਇੱਥੇ ਆ ਗਏ ਆ, ਆ ਗਏ। ਆਪਣੇ ਜੀਆਂ ਦਾ ਕੋਈ ਨੁਕਸਾਨ ਨਹੀਂ ਹੋਇਆ? ਨਹੀਂ, ਅੱਲਾ ਦੀ ਰਹਿਮਤ। ਤੁਹਾਡਾ ਜੀਆਂ ਦਾ ਨੁਕਸਾਨ ਨਹੀਂ ਹੋਇਆ? ਇੱਥੇ ਆ ਕੇ ਫਿਰ ਸਾਡੇ ਚੌਧਰੀਆਂ ਦਾ ਪਿੰਡ ਦੇ ਕਰਕੇ? 2 ਬੰਦੇ ਮਾਰੇ। ਅੱਛਾ, ਉਹ ਕਿੱਦਾਂ ਮਰੇ? ਹਮਲੇ ਵਿੱਚ ਜਾਂ ਕੋਈ? ਦੌੜ ਭੱਜ, ਉਹ ਦੌੜੇ ਜੁੜੇ ਆ। ਜਿਸ ਵੇਲੇ ਹਾਲ ਹੋਈ ਆ ਆਪਣੀਆਂ ਜਾਨਾਂ ਲੈ ਕੇ, ਉਹ ਪਿੱਛੇ ਹੀ ਕਿਤੇ ਮਾਰ ਦਿੱਤੇ। ਹਾਂ, ਇਹ ਬਰਾਲੋਂ ਇੱਕ ਸੀ ਜਾਂ ਬਰਾਲੋਂ 2 ਸੀਗੀਆਂ? ਇੱਕੋ ਬਰਾਲੋਂ ਸੀ। ਉਹ ਡੇਰੇ ਵਾਲੇ ਵੀ ਤੁਹਾਡੇ ਪਿੰਡ ਦੇ ਹੀ ਆ? ਪਿੰਡ ਦੇ ਸਾਰੇ। ਅੱਛਾ, ਠੀਕ ਆ। ਉਹ ਸਰਦਾਰੇ ਨੂੰ ਵੀ ਸਾਰਾ ਪਤਾ। ਹਾਂ ਹਾਂ ਹਾਂ, ਉਹਨੂੰ ਵੀ ਪਤਾ। ਉਹ ਵੀ ਸਾਡਾ ਆਣੀ ਆ, ਉਹਨੂੰ ਵੀ ਸਾਰਾ ਪਤਾ ਪਿਛਲਾ ਅਗਲਾ। ਅੱਛਾ, ਫਿਰ ਤੁਸੀਂ ਚੌਧਰੀਆਂ ਦਾ ਕਰਕੇ ਗੋਜਰੇ ਦਾ ਇੰਤਖਾਬ ਇੱਥੇ ਕੀਤਾ? ਗੋਜਰੇ ਨੂੰ ਆ ਗਏ ਹਾਂ, ਫੈਸਲਾਬਾਦ ਸੇ ਬੈਠੇ ਕੈਂਪੇ ਵਿੱਚ। ਕੈਂਪ लगा था ना, ਉੱਥੇ ਬੈਠੇ थे। ਉੱਥੋਂ ਕਹਿਣ ਲੱਗੇ ਗੋਜਰੇ ਚਲੋ, ਗੋਜਰੇ ਚਲੋ, ਗੋਜਰੇ ਚਲੋ। ਸਾਡੇ ਬੰਦੇ ਪਹਿਲਾਂ ਇੱਥੇ ਆ ਗਏ ਸੀ, ਉਹਨਾਂ ਦੀ ਵਜ੍ਹਾ ਉਹ ਫਿਰ ਸਾਨੂੰ ਇੱਥੇ ਲਾਇਆ ਗੋਜਰੇ। ਅੱਛਾ ਚਾਚਾ, ਇਹ ਜਦੋਂ ਪਿੰਡ ਆਪਾਂ ਆਏ ਆ ਘਣੀਆਂ ਸਿੱਖਾਂ ਵਾਲਾ 370 ਗੋਜਰੇ ਤੋਂ 3 ਕਿਲੋਮੀਟਰ ਦੇ ਫਾਸਲੇ ਤੇ ਪਿੰਡ ਇੰਨਾ ਕੋ ਹੋਣਾ। ਕਿੱਦਾਂ ਦਾ ਪਿੰਡ ਸੀ ਇਹ ਉਦੋਂ? ਕਿੱਦਾਂ, ਕਿੰਨਾ ਕੁ ਸੀ ਤੇ ਕਿੱਦਾਂ ਦਾ ਸੀਗਾ? ਇਹ ਜਿਹੜਾ ਨਾ ਬਾਹਰ ਦੀ ਗਲੀ ਆ ਸੜਕ ਵਾਲੀ, ਮਸਜਿਦ ਤੱਕ ਤਾਂ ਅਸਾਈ ਸੀ। ਈਸਾਈ ਸੀਗੇ ਉਹ? ਇੱਥੋਂ ਦੇ ਵਸਿੰਦੇ ਆ? ਇੱਥੇ ਦੇ ਵਿਛੰਦੇ ਆ। ਉਹ ਤੋਂ ਮੋਹਰਲੇ ਬੰਨਿਆ ਨਾ, ਉਹ ਤੋੜ ਤੱਕ ਸੜਕ ਦੇ ਨਾਲ ਇਹ ਸਿੱਖ ਕੰਮੀ ਕਰ ਸਾਰੇ। ਜਲਾਏ ਮੋਚੀ, ਜਲਾਏ ਲੋਹਾਰ, ਤਰਖਾਣ ਸਾਰੇ ਉੱਥੇ। ਜਿਹੜੇ ਬਰਵਾਲੇ। ਆਹੋ, ਇਹ ਸਾਰੇ ਉਧਰ ਸੀ। ਜਿਹੜੀ ਗੱਬੇ ਦੀ ਜਾਂਦੀ ਸੀ ਇਹ ਪਾਸਾ ਜਿਹੜਾ ਸੀ, ਤੇ ਆ ਭੋਲੇ ਹੋਣਾ ਦੇ ਘਰਾਂ ਤੱਕ ਇਹ ਇੱਧਰ ਪੱਟੀ ਸਿੱਖਾਂ ਦੀ ਜਾਂਦੀ ਸੀ। ਇਹ ਸਿੱਖਾਂ ਦੀ ਸੀ? ਹਿੰਦੂ ਵੀ ਸੀਗੇ ਆਪਣੇ ਪਿੰਡ 'ਚ? ਜਿਹੜਾ ਹੈਗਾ ਆ ਹਾਤਾ, ਜਿਹਨੂੰ ਬਾਹਮਣ ਵਾਲਾ ਕਹਿੰਦੇ, ਬਾਹਮਣ ਵਾਲਾ ਹਾਤਾ, ਇਹ ਸੀ ਮਾਲਕ 10 ਮਰਬੇ ਦਾ। ਅੱਛਾ, ਕੀ ਨਾਂ ਸੀ ਉਹਦਾ? ਨਾਂ ਦਾ ਨਹੀਂ ਮੈਨੂੰ ਪਤਾ। 10 ਮਰਬੇ ਸੀ ਜ਼ਮੀਨ ਉਹਦੀ? ਆ ਜਿਹੜੇ ਆ ਮਰਬੇ ਸਾਰੇ 10 ਪਰਲੇ ਬੰਨੇ ਵਾਲੇ। ਦੇਖ ਲਾ ਤੂੰ, ਸੜਕ ਤੋਂ ਲੈ ਕੇ ਆ 15-16 ਮਰਬੇ ਤੱਕ, ਉਹ ਪਰਲੇ ਸੂਏ ਤੱਕ ਸਾਰੇ 10 ਮਰਬੇ ਸੀ ਉਹਦੇ। ਇਹ ਜਿਹੜਾ ਤੁਹਾਡਾ ਮਰਬਾ ਇਹਨੂੰ ਗੁਜਰੀ ਵਾਲਾ ਮਰਬਾ ਕਹਿੰਦੇ? ਇਹਨੂੰ ਗੁਜਰੀ ਵਾਲਾ ਕਿਉਂ ਕਹਿੰਦੇ? ਗੁਜਰੀ ਵਾਲਾ ਉਹ ਹੈ ਅਗਲਾ। ਇਹਨੂੰ ਗੁਜਰੀ ਵਾਲਾ ਕਿਉਂ ਕਹਿੰਦੇ ਆ? ਕੋਈ ਗੁਜਰੀ ਹੋਊ ਉਹਦਾ ਨਾਂ। ਅੱਛਾ, ਸਿੱਖਣੀ ਦਾ। ਹਾਂ ਹਾਂ, ਖੂਹੀ ਵੀ ਬਣੀ ਸੀ ਪੁਰਾਣੇ ਵਕਤਾਂ ਦੀ? ਖੂਹੀ ਤਾਂ ਹੁਣ ਵੀ ਹੈਗੀ ਹਜੇ। ਉਹ ਹੈਗੀ ਹਲੇ ਵੀ ਹਜੇ ਖੂਹੀ? ਮੈਂ ਕਹਿੰਦਾ ਇੱਥੇ ਆ ਟਿੱਬਾ ਸੀ, ਇੱਕ ਆ ਟਿੱਬਾ ਸੀ 14 ਮਰਬੇ। ਇੱਧਰ ਵੀ ਆ ਕੇ ਉੱਡਣ ਬਸਣਾ, ਇੱਧਰ ਵੀ ਬਸਣਾ। ਇਹਨੀ ਫਿਰ ਸ਼ਾਦੀਆਂ ਕਰਨੀਆਂ ਇੱਥੇ ਆ ਕੇ। ਆ ਵੀ ਵਿਕਾਸ ਆ, ਉਹ ਵੀ ਵਿਕਾਸ ਆ। ਖੂਹੀ ਪਾਣੀ ਦਾ ਆ, ਇਹ ਪਾਣੀ ਇਹਨਾਂ ਨਾਲ ਨੀਵਾਂ ਕਰ ਦਿੰਦੇ ਸੀ। ਭਰਦੇ ਪਾਣੀ ਇਹਨਾਂ ਨਾਲ ਨੀਵਾਂ ਕਰ ਦੇਣਾ, ਇੱਥੇ ਬਸਦੇ ਆ ਕੇ ਹੋਰ ਛੋੜ। ਅੱਛਾ ਅੱਛਾ ਅੱਛਾ, ਬਹੁਤ। ਅੱਛਾ, ਇਸ ਪਿੰਡ 'ਚ ਬਾਹਮਣਾ ਦਾ ਹਾਤਾ ਸੀ ਇੱਕ? ਇੱਕ 10 ਮਰਬੇ ਉਹਦੇ ਸੀਗੇ, ਬਾਕੀ ਸਿੱਖ ਸੀ। ਸਿੱਖ ਸੀ। ਕੰਧਾਂ ਤਾਂ ਅਸੀਂ ਬਹੁਤ ਮਿੱਟੀ ਦੀਆਂ ਚੌੜੀਆਂ ਚੌੜੀਆਂ ਅਸੀਂ ਵੀ ਦੇਖੀਆਂ ਆ। ਤੇ ਆ ਜਿਹੜੀ ਆ ਸੜਕ ਵਾਲੀ ਲਾਈਨ ਇਹ ਕੰਮੀ ਕਰ। ਇਹ ਗੁਰਦੁਆਰਾ ਜਿਹੜਾ ਸੀਗਾ ਆਪਣੇ ਪਿੰਡ ਵਾਲਾ, ਇਹ ਗੁਰਦੁਆਰਾ ਉਦੋਂ ਏਦਾਂ ਹੀ ਸੀ ਜਿੱਦਾਂ ਹੁਣ? ਹਾਂ, ਗੁਰਦੁਆਰਾ ਏਦਾਂ ਹੀ। ਹਾਂ, ਉਦੋਂ ਤਾਂ ਬਹੁਤ ਉੱਚਾ ਹੋਣਾ। ਗੁਰਦੁਆਰੇ ਡਿੱਗੀ ਵੀ ਬਣੀ ਹੋਈ ਸੀ। ਡਿੱਗੀ ਵੀ ਬਣੀ ਸੀ? ਹਾਂ, ਕਿਉਂਕਿ ਕੰਧਾਂ ਤੇ ਹਜੇ ਵੀ ਬਹੁਤ ਮਜ਼ਬੂਤ ਹੈ ਜਿਹੜੀਆਂ ਚੌੜੀਆਂ। ਮੈਂ ਕਹਿੰਦਾ ਬਹੁਤ ਵਧੀਆ ਆ ਗੁਰਦੁਆਰਾ, ਠੀਕ ਠਾਕ ਸੀ। ਜਿਹੜਾ ਸੁਲੇਮਾਨ ਵਾਲਾ ਹਾਤਾ ਹੈ ਨਾ, ਦਾਦੀਆਂ ਵਾਲਾ ਪੁਰਾਣਾ ਸਿੱਖ ਆਇਆ। ਅੱਛਾ, ਆਪਣੇ ਪੁੱਤ ਨੂੰ ਨਾਲ ਲਿਆ। ਹਾਂ, ਉਹ ਹਾਤਾ ਆ ਕੇ ਗਨੀ ਲੋਹਾਰ ਉਹਨਾਂ ਨੂੰ ਜਾਣਦੇ ਸੀ ਉਸ ਜਿਹੜੇ ਵੀ ਆਏ। ਹਾਂ, ਕੈਨੇਡਾ ਤੋਂ ਆਏ ਸੀ। ਉਹ ਨਾਲ ਉਹਦੀ ਬਹੂ ਵੀ ਸੀਗੀ। ਉਹ ਕਹਿਣ ਲੱਗਾ ਪੁੱਤ ਨੂੰ ਤੇਰਾ ਐਸ਼ ਹੁੰਦੇ ਜਾਣਾ। ਉਹ ਨੁਕਰੇ ਤੇਰੀ ਪੈਦਾਇਸ਼ ਹੋਈ, ਤੇਰੀ ਪੈਦਾਇਸ਼ ਐਸ਼ ਨੁਕਰੇ ਹੋਈ ਆ ਪੁੱਤੇ। ਮੁੰਡਾ ਰੋ ਗਿਆ। ਮੈਂ ਦੇਖਿਆ, ਮੈਂ ਕੋਲੇ ਸੀ ਉਦੋਂ। ਦੇਖਿਆ? ਮੈਂ ਦੇਖਿਆ, ਉਹ ਰੋ ਪਿਆ, ਬੁੱਬਾ ਮਾਰ ਕੇ ਰੋ ਪਿਆ। ਮੁੰਡਾ ਦੇਖ ਲੈ ਕਿੱਦਾਂ, ਕਹਿੰਦਾ ਚੁੰਮਿਆ ਉਹਨੇ ਉਸ ਥਾਂ ਨੂੰ। ਮੈਂ ਜੰਮਿਆ ਇੱਥੇ, ਪਲਿਆ ਇੱਥੇ। ਅੱਛਾ, ਫਿਰ ਖੁਸ਼ਕਿਸਮਤੀ ਕਹਿ ਲਓ ਕਿ ਉਹ ਕਮਰਾ ਬਿਲਕੁਲ ਉਸੇ ਤਰ੍ਹਾਂ ਹੀ ਐਜ਼ ਇਟ ਇਜ਼ ਹੈਗਾ ਸੀ, ਉਹੀ ਬਾਲੇ
ਛੱਤ ਦੇ ਉਹੀ ਟੈਲਾਂ ਉਹ ਛੇੜਿਆ ਨਹੀਂ ਜਾਂ ਸੀ ਕਿਸੇ ਖਿੜਕੀ ਨੇ, ਪਾਈ ਸੀ ਜੋ ਵੀ ਉਸ ਵੇਲੇ ਸੀਗੀ, ਤੇ ਹਾਂ। ਦਰਵਾਜ਼ੇ ਵੀ ਖਿੜਕੀਆਂ ਸਾਰੀਆਂ ਉਹੀ ਸੀ, ਉਹੀ ਸੀ। ਕਮਰੇ ਨੂੰ ਛੇੜਿਆ ਹੀ ਨਹੀਂ ਸੀ। ਨਹੀਂ ਉਹਨੇ ਛੇੜਿਆ ਨਹੀਂ ਕਿਸੇ ਨੇ ਵੀ, ਉਹਨੂੰ ਕਮਰਾ ਹੀ ਮਜ਼ਬੂਤ ਸੀ। ਤੁਹਾਡੀ ਬੈਕ ਲੱਗਦੀ ਸੀ? ਆਹ ਵਿਛਾੜੀ ਛਾੜੀ ਲੱਗਦੀ ਸੀ। ਇਹ ਜਿਹੜੇ ਸਾਡੇ ਹੱਥ ਵਾਲੇ ਆ ਇਹ ਚੋਰ ਹੋਰ ਸੀਗਾ ਪੂਰੇ। ਉਹ ਕਿੱਦਾਂ? ਉਹਨਾਂ ਦਾ ਮਰਬਾ ਜਿਹੜਾ ਸਾਹਮਣਾ ਕੱਤੀ ਮਰਬਾ ਆ, ਆਹਾ, ਇਹ ਉਹਨਾਂ ਦਾ ਸੀ। ਅੱਛਾ। ਉਹ ਚੱਲ ਗਏ ਹਾਂ ਤੇ ਇੱਕ ਕੋਈ ਡੰਗਰ ਨਹੀਂ ਉੱਥੇ, ਹਾਂ ਕੋਈ ਸ਼ੈ ਖੁਦਾ ਦੀ ਨਹੀਂ। ਹਾਂ, ਜਦ ਦਿਨ ਚੜ੍ਹਨਾ ਭਾਂ ਚੋ ਮਰਬਾ ਭਰਿਆ ਹੋਣਾ ਡੰਗਰੇ ਡੰਗਰ ਹੋਣੇ ਹੈ। ਰਾਤੋਂ ਰਾਤ ਲੋਕਾਂ ਦੇ ਖੋਲ ਲਿਆਣੇ ਹੈ। ਫਿਰ ਜਦ ਪੈਣਾ ਪੂਣਾ ਨਹੀਂ ਤਾਂ ਫਿਰ ਉਹ ਲੈ ਜਾਣੇ ਅਗਲਾ। ਅੱਛਾ। ਇਦਾਂ ਹੀ ਕਰਦੇ। ਹਾਂ ਸਾਡੇ ਜਿਹੜਾ ਭੜੋਲਾ ਸੀ ਹਾਂ, ਉਹ ਸਾਡੇ ਲੋਹੇ ਦਾ। ਅੱਛਾ। ਉਸ ਵੇਲੇ ਪੂਰਾ ਲੋਹੇ ਦਾ ਪੁਲ। 3-4 ਦਿਨ ਇੱਕ ਚੀਮੀ ਕਿਸੇ ਦੀ ਲੈ, ਕਹਿੰਦੇ ਉਹ ਸਾਈ ਦੱਸਦੇ, ਕਹਿੰਦੇ ਇੱਥੇ ਭੜੋਲੇ ਚ ਪਾ ਛੱਡੀ। ਉਹ ਤੁਹਾਡਾ ਭਲਾ ਹੋਵੇ। ਚੱਕ ਕੇ ਤੁਹਾਡੇ ਤੇ ਇੱਕ ਡੋਲੀ ਵੀ ਮੈਂ ਦੇਖੀ, ਉਹ ਵੀ ਲੱਕੜ ਦੀ ਬੜੀ ਪੁਰਾਣੀ ਸੀਗੀ, ਉਹ ਜਿਹੜਾ ਉਹ ਸਾਡੇ ਹਜੇ ਹੈਗਾ। ਹੈਗੀ ਆ? ਹੈਗੀ ਹਾਂ ਬਿਲਕੁਲ ਹੈਗੀ। ਉਹ ਵੱਡਾ ਸਾਰਾ ਸੰਦੂਕ ਜਿਹਾ ਸੰਦੂਕ ਹਾਂ। ਲੱਕੜ ਦਾ ਬਣਿਆ, ਉਹ ਵੀ ਸਿੱਖਾਂ ਦੇ ਵੇਲੇ ਦਾ ਹੀ ਆ? ਸਿੱਖਾਂ ਦਾ ਹੀ ਆ। ਅੱਛਾ। ਉਹ ਸਾਈ ਦੱਸਦੇ ਸੀ, ਕਹਿੰਦੇ ਜੀ ਆ ਜਿਹੜੀ ਇਹ ਤੁਹਾਡੇ ਹੱਥ ਵਾਲੇ ਦੀ ਨੋਹ ਸੀ ਨਾ, ਹਾਂ ਹਾਂ, ਉਹ ਲੈ ਕੇ ਆਈ ਸੀ, ਉਹਨੂੰ ਦਾਜ ਚ ਆਇਆ ਸੀ? ਉਹਨੂੰ ਦਾਜ ਚ ਆਇਆ ਸੀ। ਦੇਖੋ ਉਦੋਂ ਹਜੇ ਵੀ ਕਾਇਮ ਆ ਉਹ। ਉਦੋਂ ਦਿੰਦੇ ਸੀ ਸੰਦੂਕ ਇਹ। ਹੂੰ, ਹੁਣ ਤੂੰ ਦੇਖ ਲੈ। ਸਾਂਭਿਆ ਆ ਹੁਣ? ਬਿਲਕੁਲ ਸਾਡਾ ਪੂਰਾ। ਅੱਛਾ। ਪਾਲਸ਼ਾਂ ਪੂਲਸ਼ਾਂ ਕਰਾ ਲਿਓ ਉਹਨੂੰ? ਸਹੀ ਆ। ਹਾਂ, ਦੇ ਲੋ ਨਾ ਉਹਨੂੰ ਘੋਣ ਲਗਾ ਨਾ ਸੇਕ ਲੱਗੀ। ਕੋਈ ਸ਼ੈ ਵੀ ਨਹੀਂ ਉਹਨੂੰ, ਹਾਂ ਪਤਾ ਹੀ ਨਹੀਂ। ਬਿਲਕੁਲ। ਇੰਨਾ ਲੱਕੜੀ ਚੰਗੀ ਲੱਗੀ। ਚਾਚਾ ਉਦਾਂ ਮਕਾਨ ਹੁਣ ਪਿੱਛੇ ਜਿਹੇ ਢਾਹ ਕੇ ਤੁਸੀਂ ਬਣਾਏ, ਕੋਈ ਸਿੱਖਾਂ ਦੀ ਸ਼ਾਇਦ ਤਾਂ ਨਹੀਂ ਲੱਭੀ ਵਿੱਚੋਂ, ਕੋਈ ਨਹੀਂ। ਦੱਬੀ ਹੋਈ? ਹਾਂ। ਕੋਈ ਅੱਛਾ। ਉੱਥੇ ਨਹੀਂ ਕੋਈ ਵੀ ਕਹੇ ਹਾਂ, ਉਹ ਚੋਰਾਂ ਕੋ ਕੀ ਹੋ। ਉਹ ਤਾਂ ਬਹੁਤਾ ਲਗੋ ਕੇ ਰੱਖਦੇ ਵੀ ਪਤਾ ਨਾ ਲੱਗੇ। ਉਹ ਚੋਰ ਨਹੀਂ ਲੱਗੇ। ਅੱਛਾ। ਤੈਨੂੰ ਦੱਸਿਆ ਨਹੀਂ, ਬਸ ਟੀਵੀ ਭੜੋਲੇ ਚ ਪਾ ਕੇ ਰੱਖ ਛੱਡੀ। ਏਦਾਂ ਦੀਆਂ ਚੋਰੀਆਂ ਸੀ। ਇਹਦਾਂ ਦੀਆਂ ਚੋਰੀਆਂ। ਜੇ ਸਵੇਰ ਨੂੰ ਦੇਖ ਲਓ ਡੰਗਰੇ ਡੰਗਰ ਮਰਬੇ ਚ, ਕੱਤੀ ਮਰਬੇ ਚ, ਜਦ ਦੂਜੇ ਦਿਨ ਦੇਖੋ ਕੋਈ ਸ਼ੈ ਵੀ ਨਹੀਂ। ਇਹ ਪਿੰਡ ਜਦੋਂ ਤੁਸੀਂ ਆ ਕੇ ਬੈਠੇ, ਇਸ ਤੋਂ ਬਾਅਦ ਕਦੇ ਕੁਝ ਸਿੱਖਾਂ ਦਾ ਗੇੜਾ? ਇੱਕ ਤਾਂ ਤੁਸੀਂ ਦੱਸਿਆ ਵੀ ਉਹ ਬੰਦਾ ਆ ਕੇ ਆਪਣੇ ਜਨਮ ਭੂਮੀ ਦੇਖ ਕੇ ਗਿਆ, ਇਸ ਤੋਂ ਇਲਾਵਾ ਸ਼ੁਰੂ ਵਿੱਚ ਵੀ ਕੋਈ ਆ ਕੇ ਗਏ ਦੁਬਾਰਾ ਇੱਥੇ ਪਿੰਡ? ਉਹ ਇੱਥੇ ਇੱਕ ਕੋਠਾ ਹੁੰਦਾ ਸੀ। ਅੱਛਾ। ਆ ਟਿੱਬੇ ਦੇ ਨਾਲ ਲੱਗਵਾ ਕੱਚਾ। ਇੱਥੇ ਕੋਈ ਸਿੱਖ ਨੱਪ ਟੁੱਪ ਕੇ ਗਏ ਸੀ। ਆਪਣਾ ਸਮਾਨ ਯਾਨੀ ਸਮਾਨ ਜੋ ਵੀ ਕੁਝ, ਪੈਸਾ ਧੇਲਾ ਜਿਹੜਾ ਵੀ ਸੀ, ਜੋ ਵੀ ਕੁਛ ਸੀ ਨੱਪ ਕੇ ਪੁਲਿਸ ਆਈ, ਫਿਰ ਲੈ ਕੇ ਆਇਓ। ਹਾਂ, ਫਿਰ ਉਸੇ ਪੱਟ ਕੇ ਲੈ ਕੇ ਗਏ ਪੁਲਿਸ ਦੇ ਨਾਲ? ਹਾਂ। ਅੱਛਾ, ਫਿਰ ਤੁਸੀਂ ਤਾਂ ਹੈਰਾਨ ਹੋ ਗਏ ਹੁਣ ਵੀ ਅਸੀਂ ਕਿਉਂ ਨਹੀਂ ਇੰਨੀ ਦੇਰ ਦਾ ਪੱਟਿਆ? ਪਤਾ ਹੀ ਪਿੰਡ ਵਾਲਿਆਂ ਨੂੰ ਹੋਣਾ, ਪਿੰਡ ਪਛਤਾਵਾ ਤਾਂ ਹੋਇਆ ਹੋਣਾ। ਪਤਾ ਹੀ ਨਹੀਂ ਪਿੰਡ ਵਾਲਿਆਂ ਨੂੰ ਇੱਥੇ ਕੀ ਨੱਪਿਆ ਸਾ, ਕੁਝ ਨਹੀਂ ਨੱਪਿਆ। ਇਹ ਚਾਚਾ ਇੱਕ ਪਿੱਛੇ ਜੇ ਖਬਰ ਚੱਲੀ ਸੀ ਕਿ ਕੋਈ ਕਹਿੰਦੇ ਸੀ ਵੀ ਕੋਈ ਦਰਬਾਰ ਬਣਾਇਆ ਸੀ ਤੇ ਉਹ ਰਾਤ ਨੂੰ ਕੋਈ ਕਬਰ ਪੱਟ ਕੇ ਲਿਆ, ਤੇ ਖਬਰ ਇਹ ਲੱਗੀ ਸੀ ਅਖਬਾਰ ਤੇ ਵੀ ਬਾਬਾ ਚੋਰੀ ਹੋ ਗਿਆ। ਅਸਲ 'ਚ ਬਾਬਾ ਚੋਰੀ ਨਹੀਂ ਸੀ ਹੋਇਆ, ਉਹ ਸਰਦਾਰ ਜਿਹੜੇ ਉਸ ਵੇਲੇ ਦੇ ਸੀਗੇ ਉਹ ਬੜੀ ਅਕਲ ਦੇ ਨਾਲ ਕੰਮ ਕਰਕੇ ਆਪਣਾ ਜੋ ਵੀ ਸਮਾਨ ਸੀ ਨਾ ਉਹ ਦੱਬ ਕੇ ਕਬਰ ਬਣਾ ਕੇ, ਉਹਨਾਂ ਨੂੰ ਪਤਾ ਵੀ ਕਬਰ ਨੂੰ ਛੇੜਨਾ ਕਿਸੇ ਨੇ ਨਹੀਂ। ਉਹ ਸਾਡੇ ਵਰਗੇ ਨੇ ਉੱਪਰ ਆ ਕੇ ਕਮਰਾ ਬਣਾ ਕੇ ਉੱਥੇ ਦਰਬਾਰ ਬਣਾ ਕੇ ਕੋਈ ਬਾਬੇ ਦਾ ਨਾਂ ਲਿਖ ਦਿੱਤਾ। ਉਹ ਕਾਫੀ ਸਾਲਾਂ ਬਾਅਦ ਆਏ ਤਾਂ ਥੱਲਿਓਂ ਦੀ ਉਹਨਾਂ ਨੇ ਆਪਣਾ ਪੱਟਿਆ ਤੇ ਆਪਣਾ ਸਮਾਨ ਕੱਢ ਕੇ ਲੈ ਗਏ। ਇੱਥੇ ਆ ਮੋੜਦੇ ਐਨੂੰ ਬਸ ਨਾ, ਇੱਥੋਂ ਵੀ ਲੈ ਕੇ ਗਏ। ਇੱਥੋਂ ਵੀ ਲੈ ਕੇ ਗਏ। ਕੰਧਾਂ ਸੀ ਕੱਚੀਆਂ, ਕੋਠਾ ਕਾਠਾ ਬਣਾ ਲਊਗਾ ਕਿਸੇ ਪਹਿਲਾਂ ਦਾ, ਉੱਥੋਂ ਪੱਟ ਕੇ ਲੈ ਗਏ। ਅੱਛਾ ਚਾਚਾ, ਹੁਣ ਕਦੇ ਇਹ ਦਿਲ ਕਰਦਾ ਵੀ ਬਲਾਲੋਂ ਦੇਖਣਾ ਚਾਹੀਦਾ ਮੈਨੂੰ? ਜਿਆਦਾ ਮੇਰਾ ਤਾਂ ਦਿਲ, ਮੈਂ ਤਾਂ ਕਹਿੰਦਾ ਵੀ ਕਦੀ ਐਲਾਨ ਕਰ ਦੇਣ, ਹਾਂ, ਫਟ ਉੱਥੇ ਚੱਲ ਜੀ। ਵੀ ਐਲਾਨ ਇਹ ਕਰ ਦੇਣ ਵੀ ਤੁਸੀਂ ਆਪਣੇ ਦੇਸ਼ 'ਚ ਵਾਪਸ ਆ ਜਾਓ। ਆਪਣੇ ਵਾਪਸ ਆ ਜਾਓ। ਹਾਂ। ਅੱਛਾ। ਅਸੀਂ, ਮੈਂ ਕਹਿੰਦਾ ਮਿੰਟ ਵੀ ਨਾ ਮਾਰੀਏ। ਇਹ ਸਾਰਾ ਕੁਝ ਛੱਡ ਕੇ, ਸ਼ਾਨੋ ਸ਼ੌਕਤ, ਘਰ-ਬਾਰ ਸਭ ਕੁਝ ਛੱਡ ਕੇ ਵੀ ਅਸੀਂ ਉੱਥੇ ਜਾ ਸਕਦੇ। ਇੰਨੀ ਮੁਹੱਬਤ ਯਾਰ, ਇੰਨੀ ਐਸ਼ੇ ਹੀ ਬੜੀ ਸੀ। ਹਾਂ। ਹੁਣ ਮਰਨਾ ਜ਼ਮੀਨ ਦੇ ਆ 2 ਕਿੱਲੇ ਜ਼ਮੀਨ ਦੇ ਆ, ਬੜੀ ਖੁੱਲੀ ਜਾਇਦਾਦ, ਡੰਗਰ ਬੜੇ ਰੱਖੇ ਹੋਏ ਸੀ, ਸਰਕਾਰੀ ਰਕਬਾ ਸਾ ਬੀਜ ਜਾਂਦਾ। ਉਹਦੀ ਐਨੇ ਨਹੀਂ ਉੱਚੀ ਖਾਣ ਕਿਸੇ ਲੱਗੀ। ਉਹ ਸਿੱਖਾਂ ਦੇ ਕੀ, ਈਸਾਈਆਂ ਦੇ, ਚੂੜਿਆਂ ਦੇ ਉਹ ਨੰਬਰ ਅੰਗਰੇਜ਼ਾਂ ਨੇ ਘਾਹ ਕੂ ਵੱਢ ਲੈਣਾ, ਉਹਨੂੰ ਲਾ ਦੇਣੇ, ਉਹ ਪਜਦਾ ਬਣਾਈ ਦੇ, ਤੇ ਬਾਕੀ ਉਹ ਡੰਗਰਾਂ ਦੇ ਹਿਸਾਬ ਨਾਲ, ਪੂਛ ਦੇ ਹਿਸਾਬ ਨਾਲ ਇੰਨੇ ਪੈਸੇ ਪਏ, ਇੰਨੇ ਪੈਸੇ, ਇੰਨੇ ਮੀਆਂ ਆਸੇ ਪਾਸੇ ਵਾਲਿਆਂ ਨੂੰ ਸਾਰਿਆਂ ਨੂੰ ਉਹਦੇ ਵਿੱਚ ਬਾਲਣਾ, ਸਾਰਾ ਸਿਆਲ ਡੰਗਰਾਂ ਨੂੰ ਖਾਣਾ, ਪਰਵਾਹ ਨਹੀਂ ਸੀ ਹੁੰਦੀ ਪੱਠੇ ਦੀ, ਸਾਰੇ ਸਿਆਲ ਖਾਣਾ। ਫਿਰ ਉਹ ਜਿਹੜੀ ਏਦਾਂ ਖਾਲੀ ਸੀ ਨਾ ਬਣਾਈ, ਸਲਾਮ ਕਰਕੇ ਉਹਦੇ ਵਿੱਚ ਜਾ ਬਣਨਾ। ਉੱਥੇ ਬਜ਼ੁਰਗ ਬੜੀ ਹਸਤੀ ਸੀ, ਬੀਜ ਦੇ ਵਿੱਚ ਰਹਿੰਦੇ, ਪੱਕੀਆਂ ਨਾਲੀਆਂ ਬਣੀਆਂ, ਖੋਲੀਆਂ ਬਣੀਆਂ, ਹਲਟੀ ਚੱਲਦੀ ਰਹਿਣੀ। ਤੇ ਸੱਪ ਆਇਆ, ਐ ਲੰਘ ਗਿਆ, ਤੂੰ ਪਿਆ ਨਾ,
ਇੱਥੋਂ ਵੀ ਲੰਘ ਜਾਣਾ, ਕੁਛ ਨਹੀਂ ਸੀ। ਬਜ਼ੁਰਗ ਸੀ। ਜੇ ਉਹ ਖਾਲੇ ਜਿਹੜਾ ਨਿਸ਼ਾਨ ਸੀ ਨਾ, ਉਹ ਐਂ ਕੀਤਾ ਆਲੇ ਦੁਆਲੇ, ਉੱਥੇ ਇੱਕ ਮਾਰਿਆ, ਨਿਕਲੀ ਜਾਣੇ ਜਿੰਨੇ ਮਾਰੀ ਜਾਣ। ਜੇ ਨਹੀਂ ਸਲਾਮ ਕਰਕੇ ਬਈ ਜਾ ਵੜਨਾ, ਤੂੰ ਇੱਥੇ ਪੈ ਗਿਆ ਦਾ ਢੋਲ ਲਾ ਕੇ ਘਾਹ ਨਾ। ਤੇ ਹੁਣ ਆਇਆ ਸੱਪ, ਉੱਤੋਂ ਦੀ ਬੰਦੇ ਨੂੰ ਉੱਤੋਂ ਦੀ ਵੀ ਲੰਘਦੇ ਸੀ। ਕਹਿੰਦਾ ਦੇਖੇ ਆਪ? ਹੈਂ? ਆਪ ਦੇਖੇ ਲੰਘਦੇ? ਹਾਂ, ਅਸੀਂ ਜਾ ਰਹੇ ਉੱਥੇ ਪਏ ਹੁੰਦੇ ਆ ਉਹਦੇ ਵਿੱਚ, ਛੋਟੇ ਛੋਟੇ ਦੇ ਜਾ ਕੇ ਡੰਗਰ ਨਾਲ ਸਿਆਣਿਆਂ ਨੂੰ ਹੁਣ ਕਹਿਣਾ ਲਾਓ ਇਹ ਤੇ ਆ ਮੋੜ ਕੇ ਲਿਆਓ, ਏਦਾਂ ਕਰੋ, ਐਂ ਕਰੋ। ਸਿਆਣਿਆਂ ਨੂੰ ਉਹਨਾਂ ਦਾ ਪਏ ਰਹਿਣਾ ਉੱਥੇ ਸਾਰਿਆਂ ਨੇ ਉਹ ਕੋਲੇ ਫਿਰਦੇ ਸੀ ਏਦਾਂ ਸੱਪ ਵੀ, ਕੁਛ ਨਹੀਂ ਉੱਥੇ ਸੱਪ ਨਹੀਂ ਸੀ ਲੜਦਾ। ਤੁਹਾਡਾ ਗੱਲ ਕਰਨ ਦਾ ਮਕਸਦ ਹੈ ਵੀ ਤੁਹਾਨੂੰ ਅਗਰ ਅੱਜ ਇਹ ਆਰਡਰ ਹੋ ਜਾਵੇ, ਮੈਂ ਕਹਿੰਦਾ ਅੱਜ ਅਸੀਂ ਉੱਥੇ ਪਹੁੰਚ ਜਾਈਏ ਤੇ ਸਾਰਾ ਕੁਝ ਛੱਡ ਕੇ ਜਾਣ ਨੂੰ ਤਿਆਰ ਹਾਂ। ਜਾਣ ਨੂੰ ਤਿਆਰ ਹੈ। ਜ਼ਿਆਦਾ ਇਲਾਕਾ ਹੀ ਸਾਡਾ ਸੋਨਾ ਸੀ, ਸਾਡਾ ਇਲਾਕਾ ਸੋਨਾ ਸੀ, ਸੋਨਾ। ਸੁਣ ਲਓ ਬਲਾਲੋ ਵਾਲਿਓ, ਬਾਬੇ ਅੱਜ ਵੀ ਤੁਹਾਡੇ ਵੱਲ ਆਉਣ ਨੂੰ ਤਿਆਰ ਆ, ਅਗਰ ਹਕੂਮਤਾਂ ਇਜਾਜ਼ਤ ਦੇਣ ਤਾਂ। ਬਾਰਡਰ ਖੁੱਲ ਜਾਣ ਤੇ ਅਡਾਰੀਆਂ ਮਾਰਦੇ ਜਾਵਾਂਗੇ। ਮੈਂ ਕਹਿੰਦਾ ਜਾਵਾਂਗੇ ਦੇਖਣ, ਬਿਲਕੁਲ। ਜੇ ਤਬਦੀਲ ਕਰ ਦਿੰਦੇ ਫੇਰ ਤਾਂ ਜਾ ਬੜੇ। ਇਹ ਆ ਮੁਹੱਬਤਾਂ ਜੀ। ਜੰਮ ਪਾ ਸਾਡਾ ਉੱਥੇ ਦਾ ਸਭ ਕੁਛ, ਉੱਥੇ ਦਾ ਕੋਲ ਨਾਲੇ ਚਮਾਲੀ ਸੀ, ਸਿੱਖ ਸੀ, ਮੁਸਲਮਾਨ ਸੀ, ਇੱਧਰ ਈਸਾਈ ਸੀ, ਜਦ ਕੋਈ ਭਾਈਚਾਰੇ ਨਾਲ ਰਹਿੰਦੇ ਸੀ। ਭਾਈਚਾਰਾ ਮੈਂ ਕਹਿੰਦਾ ਵਿਆਹ ਸ਼ਾਦੀਆਂ 'ਚ ਅਸੀਂ ਇਕੱਠੇ ਰਹੇ। ਵਿਆਹ ਸ਼ਾਦੀਆਂ 'ਚ ਉਹ ਆਉਂਦੇ ਜਾਂਦੇ ਸੀ ਨਾ, ਅਸੀਂ ਤਾਂ ਨਿਆਣੇ ਸੀ ਤੇ ਉਹਨੇ ਆਉਣਾ ਜਾਣਾ ਵਿਆਹ ਸ਼ਾਦੀਆਂ। ਸਾਰਾ ਇਲਾਕਾ ਹੀ ਸਾਡਾ ਸੋਨਾ ਸੀ। ਸਾਡੇ ਨਾਲ ਜੀ ਬਾਬਾ ਜੀ ਨਕਸ਼ਬੰਦ ਜਿਹੜੇ ਕਿ ਲੰਬੜਦਾਰ ਵੀ ਸੀ ਉੱਥੋਂ ਵੀ, ਤੇ ਇੱਥੇ ਵੀ ਇਹਨਾਂ ਕੋਲ ਲੰਬੜਦਾਰੀ ਸੀ। 3 ਭਾਈ ਸੀਗੇ ਇਹ ਸਭ ਤੋਂ ਛੋਟੇ ਸੀਗੇ। ਤੇ ਅੱਜ ਇਹਨਾਂ ਦੀਆਂ ਗੱਲਾਂ ਬਾਤਾਂ ਅਸੀਂ ਤੁਹਾਡੇ ਰੂਬਰੂ ਕੀਤੀਆਂ। ਗੱਲਾਂ ਦਾ ਨਿਚੋੜ ਇਹ ਹੀ ਆ ਕਿ ਉਹ ਦੇਸ਼ ਜਿਹੜਾ ਉਹ ਭੁੱਲ ਹੀ ਨਹੀਂ ਸਕਦਾ ਇਹਨਾਂ ਨੂੰ। ਮਰਦੇ ਦਮ ਤੱਕ ਇਹ ਉਹਨਾਂ ਨੂੰ ਯਾਦ ਕਰਦੇ ਆ। ਅਸੀਂ ਜਿੰਨੀਆਂ ਵੀ ਵੀਡੀਓ ਬਣਾਈਆਂ, ਜਿਸ ਬਾਬੇ ਨੂੰ ਵੀ ਪੁੱਛਿਆ ਉਹਨੇ ਇਹੀ ਕਿਹਾ ਕਿ ਮੈਨੂੰ ਅੱਖਾਂ ਬੰਨ੍ਹ ਕੇ ਵੀ ਛੱਡ ਦਿਓ ਤੇ ਮੈਂ ਉੱਥੇ ਆਪਣਾ ਘਰ ਜਾ ਕੇ ਲੱਭ ਲੂੰ। ਇਹ ਮੁਹੱਬਤ ਸੱਚੀ ਇਹ ਇਹਨਾਂ ਦੇ ਨਾਲ ਹੀ ਮੁੱਕ ਜਾਣੀ ਹੁਣ। ਤੇ ਨਾ ਉਹ ਮੁਹੱਬਤਾਂ, ਨਾ ਉਹ ਚਾਹਤ, ਨਾ ਉਹ ਤਲਬ, ਕੁਛ ਵੀ ਨਹੀਂ ਉਹ ਪਹਿਲੇ ਵਰਗਾ। ਤੇ ਵੀਡੀਓ ਚੰਗੀ ਲੱਗੀ ਤਾਂ ਇਹਨੂੰ ਤੁਸੀਂ ਲਾਈਕ, ਸ਼ੇਅਰ, ਕਮੈਂਟ ਜ਼ਰੂਰ ਕਰਿਓ। ਔਰ ਇਹ ਆਪਣੀ ਆਉਣ ਵਾਲੀ ਨਸਲ ਤੱਕ ਪਹੁੰਚਾਉਣ ਦਾ ਬਿਹਤਰੀਨ ਜ਼ਰੀਆ ਹੈ ਕਿ ਇਹਨੂੰ ਸ਼ੇਅਰ ਜ਼ਰੂਰ ਕਰਿਆ ਕਰੋ, ਤਾਂ ਕਿ ਜਿਹੜੇ ਬੱਚੇ ਕਿਉਂਕਿ ਦੌਰ ਬੜੀ ਤੇਜ਼ੀ ਨਾਲ ਬਦਲਿਆ, ਟੈਕਨੋਲੋਜੀ ਬਹੁਤ ਜਲਦੀ ਜਿਹੜੀ ਨਾ ਆ ਗਈ ਆ। ਮਤਲਬ ਜਲਦੀ ਆ ਕੇ ਤੁਹਾਡੀਆਂ ਜ਼ਿੰਦਗੀਆਂ ਇਸ ਤਰ੍ਹਾਂ ਉਹਨਾਂ ਨੇ ਤੇਜ਼ ਕਰਤੀਆਂ ਕਿ ਆਹ ਜਿਹੜੀਆਂ ਚੀਜ਼ਾਂ ਸਾਦਾ ਜਾਂ ਪੁਰਾਣੀਆਂ ਗੱਲਾਂ ਬਾਤਾਂ ਇਹ ਅਗਰ ਕਿਸੇ ਨਵੀਂ ਨਸਲ ਦੇ ਬੱਚੇ ਨੂੰ ਦੱਸੀਏ ਤਾਂ ਉਹ ਕਦੇ ਵੀ ਯਕੀਨ ਨਹੀਂ ਕਰੇਗਾ, ਕਹਿਣਾ ਯਾਰ ਇਹੋ ਜਿਹਾ ਦੌਰ ਕਿੱਥੇ ਹੋਣਾ ਸੀ, ਕਿਉਂਕਿ ਉਹਨੇ ਤੇਜ਼ੀ ਦਾ ਦੌਰ ਦੇਖਿਆ ਹੈ। ਸਹੀ ਗੱਲ ਹੈ। ਤੇ ਉਹ ਕਦੇ ਵੀ ਮੰਨਣ ਨੂੰ ਤਿਆਰ ਨਹੀਂ। ਤੇ ਉਹ ਮੰਨਣਾ ਉਹਨਾਂ ਨੇ ਇਸੇ ਤਰ੍ਹਾਂ ਕਿ ਜਿਹੜੇ ਚਸ਼ਮਦੀਦ ਗਵਾਹ ਸੀ, ਇਹਨਾਂ ਦੀਆਂ ਵੀਡੀਓ ਬਣਾ ਕੇ ਰਿਕਾਰਡ ਕਰਕੇ ਅਪਲੋਡ ਕੀਤੀਆਂ YouTube ਤੇ ਇਹ ਦੇਖ ਕੇ ਉਹਨਾਂ ਨੇ ਕਹਿਣਾ ਕਿ ਵਾਕਈ ਯਾਰ ਜੇ ਚਸ਼ਮਦੀਦ ਗਵਾਹ ਦੱਸ ਰਹੇ ਤਾਂ ਗੱਲ ਸੱਚੀ ਹੋਣੀ ਹੈ। ਇਸੇ ਤਰ੍ਹਾਂ ਦੀਆਂ ਵੀਡੀਓ ਲੈ ਕੇ ਤੁਹਾਡੀ ਖਿਦਮਤ 'ਚ ਹਾਜ਼ਰ ਹੁੰਦੇ ਰਹਾਂਗੇ ਜੀ। ਰੱਬ ਰਾਖਾ।